WHO ने इनू क्लासीफाई कर छड़िया JN.1। डॉक्टर साहब ਇਹਦੀਆਂ ਅਲਾਮਤਾਂ ਜਿਹੜੀਆਂ ਨੇ ਇਹਦੀਆਂ ਅਲਾਮਤਾਂ ਦੇ ਵਿੱਚ ਉਹੀ ਹੈ ਕਿ ਬੁਖਾਰ ਹੈ ਸਭ ਤੋਂ ਪਹਿਲਾਂ, ਔਰ ਗਲਾ ਖਰਾਬ ਹੈ। ਗਲੇ ਦੀ ਖਰਾਬੀ ਇਸ ਤਰ੍ਹਾਂ ਦੀ ਹੈ ਕਿ ਗਲੇ ਦੇ ਵਿੱਚ ਨਾ ਤੁਹਾਡਾ ਅੰਦਰੋਂ ਗਲਾ ਪੱਕ ਜਾਂਦਾ, ਸੋਰ ਥਰੋਟ ਹੋ ਜਾਂਦਾ, ਸਰਦੀ ਲੱਗਦੀ ਹੈ, ਕਿ ਨੱਕ ਵਗਣਾ ਸ਼ੁਰੂ ਹੋ ਜਾਂਦਾ, ਸਿਰ ਦੀ ਦਰਦ ਸ਼ੁਰੂ ਹੋ ਜਾਂਦੀ ਹੈ। ਫਿਰ ਇਹ ਵੇ ਕਿ ਸਾਹ ਜਿਹੜਾ ਨਾ ਜੀ ਉਹ ਵੀ ਤੁਹਾਡਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਸਾਹ ਜਿਸ ਤਰ੍ਹਾਂ ਬੰਦੇ ਦਾ ਸਾਹ ਟੁੱਟਦਾ ਜਨਾਬ, ਉਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਂਦਾ। ਔਰ ਸਾਰੀ ਬੋਡੀ ਜਿਹੜੀ ਹੈ ਨਾ ਜੀ ਸਾਡੇ ਜੇ ਮਸਲ ਉਹਨਾਂ 'ਚ ਦਰਦ ਸ਼ੁਰੂ ਹੋ ਜਾਂਦੀ ਹੈ। ਇਹਦੇ ਵਿੱਚ ਇੱਕ ਸਿੰਪਟਮ ਜਿਹੜਾ ਪਹਿਲੇ ਕੋਵਿਡ ਦੇ ਵਿੱਚ ਹੈਗਾ ਸੀ ਨਾ ਕਿ ਤੁਹਾਡੀ ਸੁੰਘਣ ਦੀ ਹਿੱਸ ਔਰ ਜ਼ੁਬਾਨ ਦਾ ਜ਼ਾਇਕਾ ਮਹਿਸੂਸ ਕਰਨ ਦੀ ਹਿੱਸ ਉਹ ਖਤਮ ਹੋ ਜਾਂਦੀ। ਡਾਕਟਰ ਸਾਹਿਬ ਇਹਦੀ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਵੇ ਮਾਸਕ ਦਾ ਇਸਤੇਮਾਲ। ਸਰ ਜਿੱਥੇ ਕਰਾਊਡ ਹੋਵੇ ਉੱਥੇ ਮਾਸਕ ਦਾ ਇਸਤੇਮਾਲ ਰੱਖੀਏ, ਔਰ ਜਿੱਥੇ ਬੰਦ ਜਗ੍ਹਾ ਹੋਵੇ ਔਰ ਥੋੜੇ ਬੰਦੇ ਵੀ ਹੋਣ ਉੱਥੇ ਵੀ ਮਾਸਕ ਦਾ ਇਸਤੇਮਾਲ ਰੱਖੀਏ। ਡਾਕਟਰ ਸਾਹਿਬ ਇਹ ਹੁਣ ਤੱਕ ਕੋਈ 41 ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, UK, ਕੈਨੇਡਾ ਔਰ ਇਸ ਤਰ੍ਹਾਂ ਦੇ ਮਮਾਲਿਕ ਨੇ ਜਿੱਥੇ ਇਹ ਵਾਇਰਸ ਡਿਟੈਕਟ ਹੋ ਗਿਆ। ਇਹ ਕੋਈ ਖਤਰਨਾਕ ਨਹੀਂ ਹੈਗਾ, ਕੋਈ ਇਹਦੇ ਵਾਸਤੇ ਬਹੁਤ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਸਰ, ਸਿਰਫ ਇਹਤਿਆਤ ਦੀ ਜ਼ਰੂਰਤ ਹੈ, ਮੁਹਤਾਤ ਰਹਿਣ ਦੀ ਜ਼ਰੂਰਤ ਹੈ। ਇੱਕ ਤੇ ਇਹਦੇ ਕੋਲ ਬਚਣ ਦਾ ਤਰੀਕਾ ਇਹ ਵੇ ਕਿ ਅਸੀਂ ਕ੍ਰਾਸ ਇਨਫੈਕਸ਼ਨ ਦੂਸਰਿਆਂ ਕੋਲੋਂ ਨਾ ਲਈਏ, ਅਸੀਂ ਆਪਣੀ ਇਮਿਊਨਿਟੀ ਨੂੰ ਬਿਹਤਰ ਰੱਖੀਏ, ਅਸੀਂ ਘਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਇਸਤੇਮਾਲ ਜ਼ਿਆਦਾ ਕਰੀਏ ਬਨਿਸਬਤ ਇਸ ਤੇ ਕਿ ਅਸੀਂ ਬਾਜ਼ਾਰ ਦੀਆਂ ਚੀਜ਼ਾਂ ਜਿਹੜੀਆਂ ਕਿ ਸਬ ਸਟੈਂਡਰਡ ਨੇ ਔਰ ਜਿਹੜੀਆਂ ਕਿ ਠੀਕ ਵੀ ਨਹੀਂ ਉਹਨਾਂ ਤੋਂ ਗੁਰੇਜ਼ ਕਰੀਏ। ਇਹ ਵਾਲਾ ਜਿਹੜਾ JN.1 ਨੇ ਇਹ ਬੱਚਿਆਂ 'ਚ ਜ਼ਿਆਦਾ ਹੈ, ਔਰ 올ਡ ਏਜ ਦੇ ਜਿਹੜੇ ਬੰਦੇ ਨੇ ਅਬਵ 70 ਅਬਵ ਜਿਹੜੇ 60 ਨੇ ਉਹ ਜ਼ਿਆਦਾ ਵਲਨਰੇਬਲ ਨੇ ਇਹਦੇ ਵਾਸਤੇ। ਮਾਸਕ ਤੋਂ ਤੁਸੀਂ ਇਨਫੈਕਸ਼ਨ ਤੋਂ ਬਚ ਵੀ ਸਕਦੇ ਹੋ ਜੀ ਕਿ ਤੁਹਾਨੂੰ ਲੱਗ ਜਾਏ, ਔਰ ਤੁਹਾਡੇ ਤੋਂ ਦੂਸਰੇ ਨੂੰ ਲੱਗ ਜਾਏ ਤੁਸੀਂ ਦੂਸਰੇ ਨੂੰ ਵੀ ਬਚਾ ਸਕਦੇ। ਮਾਸਕ ਪਹਿਨਣਾ ਹੈ, ਹੱਥ ਨੂੰ ਧੋਣਾ ਹੈ, ਵੈਕਸੀਨੇਸ਼ਨ ਅਗਰ ਨਹੀਂ ਤੇ ਉਹਨੂੰ ਅਪ ਟੂ ਡੇਟ ਕਰੀਏ। ਜਦੋਂ ਲੰਬਾ ਸਜਦਾ ਕਰੋਗੇ ਨਾ ਜੀ ਤੁਸੀਂ, ਔਰ ਜਿਹੜਾ ਉਹਦੇ ਨਾਲ ਤੁਹਾਡੀ ਫੇਫੜੇ ਦੀ ਜਿਹੜੀ ਐਕਸਰਸਾਈਜ਼ ਹੈ ਬੜੀ ਜ਼ਬਰਦਸਤ ਹੈ। ਲਾਹੌਰ ਔਰ ਗੁਜਰਾਂਵਾਲੇ ਨੂੰ ਉਹਨਾਂ ਨੇ ਫਜ਼ਾਈ ਆਲੂਦਗੀ ਦੇ ਹਿਸਾਬ ਨਾਲ ਦੁਨੀਆ ਦੇ ਗੰਦੇ ਤਰੀਨ ਸ਼ਹਿਰਾਂ ਦੇ ਵਿੱਚ ਸ਼ਾਮਲ ਕਰ ਲਿਆ। ਤੇ ਸੁਬਹ ਦੀ ਸੈਰ ਜ਼ਰੂਰ ਕਰਨ, ਉਸ ਟਾਈਮ ਕੰਪੈਰੀਟਿਵਲੀ ਜਿਹੜਾ 에ਅਰ ਇੰਡੈਕਸ ਹੈ ਥੋੜਾ ਬਿਹਤਰ ਹੁੰਦਾ ਹੈ, ਔਰ ਜਿਹੜੇ ਪੋਲਿਊਟਿਡ ਐਲੀਮੈਂਟਸ ਨੇ ਜਿਵੇਂ ਡਸਟ ਹੈ, ਸਮੋਗ ਹੈ, ਔਰ ਚੂੰਕਿ ਸਾਡਾ ਇੰਡਸਟਰੀਅਲ ਸਿਟੀ ਹੈ ਇਹ ਵਾਲੇ ਜਿਹੜੇ ਅਲਰਜਨ ਨੇ ਘੱਟ ਹੁੰਦੇ ਨੇ। ਚੂੰਕਿ ਡਾਕਟਰ ਸਾਹਿਬ ਇਹ ਵਾਲਾ ਜਿਹੜਾ JN.1 ਨੇ ਇਹਦਾ ਜਦੋਂ PCR ਕਰਵਾਉਂਦੇ ਆ PCR ਤੇ ਨੈਗੇਟਿਵ ਆਉਂਦਾ ਹੈ। ਅੱਛਾ ਹਾਂਜੀ, ਲੇਕਿਨ ਸਾਈਨ ਸਿੰਪਟਮਸ ਨੇ। प्यारे वेखण वालिओ अस्सलामु अलैकुम वरहमतुल्लाह। प्यारिओ अल्लाह पाक सच्चे साहिब दे हुजूर साडी बेनती है, साडा तरला है कि अल्लाह पाक तुहानू सानू ते साडे प्यारे पाकिस्तान नू अल्लाह पाक शाद ते आबाद रखे ते रहिंदी दुनिया तीक अपनी हिफजो अमान दे विच रखे ते प्यारे नबी पाक सच्चे साहिब दी कुल उम्मत दे उत्ते अपना खसूसी इनाम ते इकराम करे। प्यारिओ सर्दियां दा मौसम आ चुकिया है ते ज्यों ज्यों ठंड ते पाला पिया वधदा है, सांस दियां फेफड़ियां दियां बीमारियां फिर सिर पईयां झुकदियां ने ते सब तो तशवीशनाक बात ये वे भी करोना दी एक दूसरी तीसरी लहर जिहड़ी है वो हुण फिर फुट पई है। ये मरज़ जिहड़ा है, ये वबा जिहड़ी है, इहदे विच फिर तेज़ी आउंदी जा रही है। साडे प्यारे पाकिस्तान दे विच साडी अल्लाह पाक सोने दी खसूसी मेहर दे नाल हाली इन्ने ज़्यादा केसिस रिपोर्ट नहीं होए, मंजर आम ते नहीं आए, लेकिन साडे हमसाया ममालक चीन ते बिलखसूस भारत इंडिया दे विच बहुत ज़्यादा केस डेली बेसिस दे उत्ते रिपोर्ट हो रहे हैं करोना दे। ये जिहड़ी ऐतकी करोना दी वबा फुटी है इहदे बारे माहिरीन दा यह आखना है कि इहदा कोई वायरस भी थोड़ा जिहा नवेकला है, कुछ वखरी टाइप दा है। बहरहाल इहदे ਜਿਹੜੇ
ਤਿੱਬੀ ਰਮੂਜ਼ ਨੇ ਉਹਨਾਂ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਅਸੀਂ ਅੱਜ ਫੇਰ ਥੋੜ੍ਹੇ ਜਿਹੇ ਵਕਫੇ ਤੋਂ ਬਾਅਦ ਲੇਕਿਨ ਦੁਬਾਰਾ ਡਾਕਟਰ ਸਾਹਿਬ ਦੀ ਖਿਦਮਤ ਆਲੀਆ ਦੇ ਵਿੱਚ ਦਰਖਾਸਤ ਕੀਤੀ ਹੈ। ਸਾਡੇ ਸ਼ਹਿਰ ਗੁਜਰਾਂਵਾਲਾ ਦੇ ਮਾਇਆ ਨਾਜ਼ ਮੁਆਲਜ ਮਸੀਹਾਏ ਸ਼ਹਿਰ ਡਾਕਟਰ ਫਜ਼ਲੁਰ ਰਹਿਮਾਨ, ਜਿਨ੍ਹਾਂ ਦਾ ਕਿ ਤਾਰਫ ਸਾਡੇ ਸਾਰੇ ਵਿਊਅਰਸ ਨੂੰ ਵੀ ਹੈ ਤੇ ਸਾਰਾ ਸਾਡਾ ਸ਼ਹਿਰ ਵੀ ਡਾਕਟਰ ਸਾਹਿਬ ਨੂੰ ਬਖੂਬੀ ਜਾਣਦਾ ਹੈ ਕਿ ਡਾਕਟਰ ਸਾਹਿਬ ਮਾਸ਼ਾਅੱਲਾ ਸ਼ਖਸੀ ਜਮਾਲ ਦੇ ਨਾਲ ਨਾਲ ਪੇਸ਼ਾਵਰਾਨਾ ਕਮਾਲ ਦੇ ਵੀ ਮਾਲਕ ਤੇ ਹਾਮਿਲ ਨੇ। ਡਾਕਟਰ ਸਾਹਿਬ ਦੇ ਬਾਰੇ ਥੋੜ੍ਹਾ ਜਿਹਾ ਆਪਣੇ ਨਵੇਂ ਵਿਊਅਰਸ ਨੂੰ ਮੈਂ ਦੱਸਦਾ ਚੱਲਾਂ ਕਿ ਮੁਖਤਲਿਫ ਅਹੁਦਿਆਂ ਦੇ ਉੱਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਡਾਕਟਰ ਸਾਹਿਬ ਨੇ 40 ਸਾਲ ਖਿਦਮਾਤ ਸਰ ਅੰਜਾਮ ਦਿੱਤੀਆਂ। ਸਾਡੇ ਡਿਵੀਜ਼ਨਲ ਹੈੱਡਕੁਆਟਰ ਹਸਪਤਾਲ ਗੁਜਰਾਂਵਾਲਾ ਦੇ MS ਰਹੇ। ਇਸ ਤੋਂ ਇਲਾਵਾ ਗੁਜਰਾਂਵਾਲਾ ਮੈਡੀਕਲ ਕਾਲਜ ਦੇ ਵਿੱਚ ਵੀ ਡਾਇਰੈਕਟਰ ਐਡਮਨ ਰਹੇ ਸਾਡੇ ਡਾਕਟਰ ਸਾਹਿਬ। ਅੱਜ ਅਸੀਂ ਇਹਨਾਂ ਦਾ ਤਰਲਾ ਕਰਕੇ ਇਹਨਾਂ ਨੂੰ ਬੁਲਾਇਆ ਹੈ ਕਿ ਤਸ਼ਰੀਫ ਲਿਆਉਣ ਸਾਡੇ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਮੁਹਤਰਮ ਮੁਅੱਕਰ ਮੁਫੱਖਰ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਕਰੋਨਾ ਦੀ ਇਹ ਜਿਹੜੀ ਨਵੀਂ ਲਹਿਰ ਸਿਰ ਪਈ ਚੁੱਕਦੀ ਹੈ ਇਹਦੇ ਬਾਰੇ ਆਗਾਹ ਕਰਨ। ਤੇ ਆਓ ਫਿਰ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਨੇ ਆ। अस्सलाम वालेकुम जनाब अली। वालेकुम अस्सलाम व रहमतुल्लाह। डॉक्टर साहब अज तो जनाब दिल करता पाया कि कितों पतासे लभन ते कोई छज पतासे वंड दईए मेहरबानी पर उदों असीं जदों निक्के हुंदे सा उदों ते जनाब कोई प्यारा कोई लाडला कोई निग्घा सज्जन आउंदा सी, फिर तेल चोईदा सी, फिर छज पतासे वंडीदे हन ते हुण जनाब अजकल तो पतासे पता नहीं लभदे कित्थों ने। बहरहाल तुहाडी आमद दे उत्ते असीं ते माशाअल्लाह खुश होना ही बाग बाग होने साडे सारे व्यूअर्स भी बड़ा ही प्यार करते हैं तुहाडे नाल और तुहाडे मशवरे जिहड़े ने उन्हां नूं बड़े ध्यान नाल बड़ी गौर दे नाल सुनदे ने। बड़ी मेहरबानी। डॉक्टर साहब ये वेखो सर्दी हुण वधनी है अगों फेर वध रही है पैरों पैर, अजकल धुंदां बड़ियां पै रहीआं ने ते सारे बड़ी तशवीशनाक बात है कि करोना जिहड़ा वो फिर हर साल सिर चुकन लग पिया। ये डॉक्टर साहब पहले तो थोड़ा जिहा ਇਹ ਜਿਹੜਾ ਹੁਣ ਨਵੀਂ ਲਹਿਰ ਆਈ ਹੈ ਇਹਦਾ ਥੋੜਾ ਜਿਹਾ ਦੱਸੋ ਸਾਡੇ ਵਿਊਅਰਸ ਨੂੰ। ਇਸ ਤੋਂ ਬਾਅਦ ਫਿਰ ਤੁਹਾਨੂੰ ਇਹ ਵੀ ਪੁੱਛਾਂਗੇ ਕਿ ਮੁਸਤਕਿਲ ਬੁਨਿਆਦਾਂ ਦੇ ਉੱਤੇ ਅਸੀਂ ਕਈਆਂ ਐਸੀਆਂ ਹਿਫਾਜ਼ਤੀ ਤਦਾਬੀਰ ਇਖਤਿਆਰ ਕਰੀਏ, ਕਿਹੜੀਆਂ ਸ਼ੈਆਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਸ਼ਾਮਲ ਹੀ ਕਰ ਲਈਏ ਕਿ ਇਹ ਪਿਆ ਕਰੋਨਾ ਆਵੇ ਸਾਨੂੰ ਮਤਲਬ ਇਹਦੇ ਤੋਂ ਕੋਈ ਤਕਲੀਫ ਨਾ ਹੋਵੇ। ਆਮੀਨ। ਤੇ ਬਰਾਹ ਕਰਮ ਪਹਿਲੇ ਤੇ ਸਾਰਾ ਨਵੀਂ ਜਿਹੜੀ ਵੇਵ ਆਈ ਹੈ ਇਹ JN1 ਜਾਂ ਕੀ ਇਹਦਾ ਨਾਂ ਰੱਖਿਆ ਗਿਆ ਹੈ, ਇਹਦੇ ਬਾਰੇ ਸਾਡੇ ਵਿਊਅਰਸ ਨੂੰ ਜ਼ਰਾ ਆਗਾਹ ਕਰੋ। ਡਾਕਟਰ ਸਾਹਿਬ ਬੜੀ ਮਿਹਰਬਾਨੀ, ਅੱਲਾਹ ਪਾਕ ਤੁਹਾਨੂੰ ਸਲਾਮਤ ਰੱਖੇ। ਤੁਸੀਂ ਹਮੇਸ਼ਾ ਹੀ ਵਕਤ ਤੋਂ ਪਹਿਲਾਂ ਔਰ ਟਾਈਮਲੀ ਲੋਕਾਂ ਨੂੰ ਆਗਾਹ ਕਰ ਦਿੰਦੇ ਹੋ ਜਿਹੜੀਆਂ ਵੀ ਵਬਾਈ ਅਮਰਾਜ਼ ਨੇ। ਸਰ ਡਾਕਟਰ ਸਾਹਿਬ ਪਹਿਲੀ ਤਾਂ ਗੱਲ ਹੈ ਵੀ ਕਿ ਕਰੋਨਾ ਜਿਹੜਾ ਹੈ ਉਹਨੇ ਇਸ ਸਦੀ ਦੇ ਵਿੱਚ ਸਭ ਤੋਂ ਵੱਡੀ ਵਬਾ ਸੀ ਔਰ ਸਾਰੀ ਦੁਨੀਆ ਨੂੰ ਹਿਲਾ ਦਿੱਤਾ। ਜੀ ਜੀ। ਇਕਨੋਮੀ ਤਬਾਹ ਹੋ ਗਈ। ਲੇਕਿਨ ਚਲੋ ਇਹ ਤੇ ਆਪਣੀ ਜਗ੍ਹਾ ਤੇ, ਲੇਕਿਨ ਬਹੁਤ ਸਾਰੇ ਸਾਡੇ ਪਿਆਰੇ ਸਾਡੇ ਇੱਥੋਂ ਚਲੇ ਗਏ ਜਿਹਦੇ ਚ ਬੇਸ਼ੁਮਾਰ ਹਾਂਜੀ ਬੇਸ਼ੁਮਾਰ ਸਾਡੇ ਸੀਨੀਅਰ ਡਾਕਟਰਸ ਔਰ ਸਾਰੇ। ਡਾਕਟਰ ਸਾਹਿਬ ਇਸ ਤਰ੍ਹਾਂ ਹੈਗੇ ਕਿ ਕੋਵਿਡ ਦੀਆਂ ਜਦੋਂ 2-3 ਲਹਿਰਾਂ ਆਈਆਂ ਜਿਹੜੀਆਂ ਕਿ ਬਹੁਤ ਹੀ ਜਾਨਲੇਵਾ ਸਾਬਤ ਹੋਈਆਂ ਸਰ, ਲੇਕਿਨ ਇਹਦੇ ਇੱਕਾ ਦੁੱਕਾ ਕੇਸ ਜਿਹੜੇ ਸਨ ਉਹ ਚੱਲਦੇ ਹੀ ਰਹਿੰਦੇ ਸਨ। ਜੀ ਜੀ। ਲੇਕਿਨ ਜੁਲਾਈ 2023 ਦੇ ਵਿੱਚ ਡੈਨਮਾਰਕ ਦੇ ਵਿੱਚ ਇੱਕ ਵਾਇਰਸ ਜਿਹੜਾ ਸੀ ਉਹਦੇ ਨਾਲ ਕੋਈ ਅਨਯੂਜੂਅਲ ਡੈਥ ਹੋਈਆਂ 2-3-4। ਅੱਛਾ। ਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਹੁੰਦਾ ਤੇ ਇਹ ਜਿਹੜੇ WHO ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਨੇ ਇਹ ਫਿਰ ਵਿਚਾਰੇ ਦੇਖਦੇ ਨੇ ਸਾਰਾ। ਹਾਂਜੀ। ਕਿਉਂਕਿ ਹੁਣ ਤੇ ਐਵੀਡੈਂਸ ਬੇਸ ਗੱਲਾਂ ਨੇ, ਹੁਣ ਤੇ ਕੋਈ ਸੁਣੀ ਸੁਣਾਈ ਗੱਲ ਨਹੀਂ ਹੈਗੀ। ਅਜੀ ਇਸ ਤਰ੍ਹਾਂ ਹੀ ਤੇ ਉਦੋਂ WHO ਨੇ ਜਿਹੜਾ ਕੋਵਿਡ ਦਾ ਸਾਨੂੰ ਜਰਾਸੀਮ ਮਿਲਿਆ ਜੀ ਉਹਨੂੰ ਉਹਨਾਂ ਨੇ ਕਲਾਸੀਫਾਈ ਕੀਤਾ BA.2.86 ਸਰ। ਉਹ ਵੇਰੀਐਂਟ ਸੀ ਉਹਦਾ ਜੀ ਔਰ ਉਹਦੇ ਨਾਲ ਉਹ ਡੈਥ ਹੋਈ ਸੀ ਹੁੰਦੀਆਂ ਪਈਆਂ ਸਨ ਜੀ। ਲੇਕਿਨ 8 ਦਸੰਬਰ ਵਾਲੇ ਦਿਨ ਜੀ ਯਾਨੀ ਇਸੇ ਮਹੀਨੇ ਦੀ 8 ਤਰੀਕ ਨੂੰ ਇੰਡੀਆ ਦੇ ਵਿੱਚ ਜਿਹੜੀ ਕੇਰਲਾ ਦੀ ਸਟੇਟ ਹੈ ਹਾਂਜੀ ਹਾਂਜੀ ਉਹਦੇ ਵਿੱਚ ਡਾਕਟਰ ਸਾਹਿਬ ਇੱਕ ਕੋਈ 79 ਈਅਰਸ 올ਡ ਖਤੂਨ ਆਈ ਜੀ ਔਰ ਬਜ਼ਾਹਰ ਉਹਨੂੰ ਉਹਨਾਂ ਨੇ ਦੇਖਿਆ ਕਿ ਜਦੋਂ ਉਹਨੂੰ ਉਹ ਬੜੀ ਟਰਮੀਨਲ ਹੋਈ ਤੇ ਉਹਦੇ ਜਿਹੜੇ ਪ੍ਰੋਬਲਮ ਸਨ ਰੈਸਪੀਰੇਟਰੀ ਔਰ ਜਿਹੜੇ ਦੂਸਰੇ ਸਨ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਸਸਪੀਸ਼ਨ ਜਦੋਂ ਉਹਨਾਂ ਨੇ ਦੇਖਿਆ ਕਿ ਦੂਸਰੇ ਵੀ ਟੈਸਟ ਹੈ ਸਨ ਤੇ ਉਹਦਾ ਟੈਸਟ ਤੇ ਲਿਆ ਉਹਨਾਂ ਨੇ
ਲੇਕਿਨ ਉਹਦੀ ਡੈਥ ਹੋ ਗਈ। ਤੇ 8 ਤਰੀਕ ਤੋਂ ਲੈ ਕੇ ਅਗਲੇ ਹਫਤੇ ਦੇ ਵਿੱਚ ਯਾਨੀ 15 ਤਾਰੀਖ ਤੱਕ ਨਾ ਉਹਨਾਂ ਦੇ ਕੋਲ ਇਸ ਸਿੰਪਟਮਸ ਦੇ ਨਾਲ ਪੇਸ਼ੈਂਟ ਜ਼ਿਆਦਾ ਆਣੇ ਸ਼ੁਰੂ ਹੋ ਗਏ। ਉਹ ਸੇਮ ਸਿੰਪਟਮਸ ਜਿਹਦੇ ਨਾਲ ਉਹ ਮਾਈ ਸਾਹਿਬਾ ਫੌਤ ਹੋਏ ਸਨ। ਤੇ ਉਹ ਫਿਰ ਕੇਰਲਾ ਸਟੇਟ ਦੇ ਵਿੱਚ ਉਹਨਾਂ ਦੇ ਜਿਹੜੇ ਮੁxtਲਿਫ ਸ਼ਹਿਰ ਨੇ ਉਹਨਾਂ ਦੇ ਵਿੱਚ ਮਕਸਦ ਜਿਹੜੇ ਇਹਨਾਂ ਸਾਂਸ ਦੀ ਬਿਮਾਰੀਆਂ ਔਰ ਇਹਨਾਂ ਦੇ ਨਾਲ ਜਿਹੜੇ ਰੈਸਪੀਰੇਟਰੀ ਟਰੈਕ ਦੇ ਨਾਲ ਜਿਹੜੇ ਪੇਸ਼ੈਂਟ ਸਨ ਉਹਨਾਂ ਦੀ ਇੱਕਦਮ ਸਰਜ ਆਈ ਜ਼ਿਆਦਾ। ਔਰ 636 ਕਿਤੇ ਹੋ ਗਏ ਮਕਸਦ ਹੁਣ ਦੀ ਅੱਜ ਦੇ ਦਿਨ ਤੱਕ ਉੱਥੇ ਕੋਈ 4176 ਪੇਸ਼ੈਂਟ ਆ ਗਏ ਜਨਾਬ। ਪਿਛਲੇ ਸੁਣਿਆ 4 ਦਿਨਾਂ ਚ ਸਾਰਾ ਆਏ। ਹਾਂਜੀ ਪਿਛਲੇ 4 ਦਿਨਾਂ ਦੇ ਵਿੱਚ। ਔਰ ਇਹ ਜਿਹੜੇ ਪੇਸ਼ੈਂਟ ਨੇ ਨਾ ਜੀ ਇਹਨਾਂ ਦੇ ਵਿੱਚੋਂ ਜਿਹੜੀ ਇੰਡੀਆ ਦਾ ਜਿਹੜਾ ਡੇਲੀ ਅਖਬਾਰ ਹੈ ਉਹਨਾਂ ਦੇ ਮੁਤਾਬਕ 16 ਡੈਥ ਹੋਈਆਂ ਹੁਣ ਤੱਕ। ਠੀਕ ਹੈ ਨਾ ਜੀ। ਤੇ ਇਹ ਜਿਹੜੇ ਨੇ ਔਰ ਫਿਰ WHO ਨੇ ਰੀਸੈਂਟਲੀ ਜਿਹੜਾ ਫਿਰ ਇਹਨੂੰ ਜਿਹੜਾ ਵੇਰੀਐਂਟ ਆਫ ਇੰਟਰਸਟ ਹੈਗਾ ਸੀ ਨਾ ਜਿਹਨੂੰ ਪਹਿਲੋਂ BA.2.86 ਕਹਿੰਦੇ ਪਏ ਸਨ ਉਹਨਾਂ ਨੇ ਵੇਖਿਆ ਕਿ ਇਹਦਾ ਜਿਹੜਾ ਉਹਨਾਂ ਨੇ ਜੀਨੋਮ ਦੀ ਸੀਕੁਐਂਸਿੰਗ ਕੀਤੀ ਔਰ ਸਾਰਾ ਇਹਦਾ ਜਦੋਂ ਦੇਖਿਆ ਤੇ WHO ਨੇ ਇਹਨੂੰ ਕਲਾਸੀਫਾਈ ਕਰ ਛੜਿਆ JN.1। ਠੀਕ ਹੈ ਨਾ ਜੀ। ਡਾਕਟਰ ਸਾਹਿਬ ਇਹਦੀਆਂ ਅਲਾਮਤਾਂ ਜਿਹੜੀਆਂ ਨੇ ਇਹਦੀਆਂ ਅਲਾਮਤਾਂ ਦੇ ਵਿੱਚ ਉਹ ਇਹ ਕਿ ਬੁਖਾਰ ਹੈ ਸਭ ਤੋਂ ਪਹਿਲਾਂ ਔਰ ਗਲਾ ਖਰਾਬ ਹੈ। ਗਲੇ ਦੀ ਖਰਾਬੀ ਇਸ ਤਰ੍ਹਾਂ ਦੀ ਹੈ ਕਿ ਗਲੇ ਦੇ ਵਿੱਚ ਨਾ ਤੁਹਾਡਾ ਅੰਦਰੋਂ ਗਲਾ ਪੱਕ ਜਾਂਦਾ, ਸੋਰ ਥਰੋਟ ਹੋ ਜਾਂਦਾ। ਨੰਬਰ 2 ਗੱਲ। ਨੰਬਰ 3 ਗੱਲ ਹੈ ਵੀ ਕਿ ਸਰਦੀ ਲੱਗਦੀ ਹੈ। ਨੰਬਰ 4 ਗੱਲ ਹੈ ਕਿ ਨੱਕ ਵਗਣਾ ਸ਼ੁਰੂ ਹੋ ਜਾਂਦਾ। ਨੰਬਰ 5 ਗੱਲ ਹੈ ਵੀ ਕਿ ਸਿਰ ਦੀ ਦਰਦ ਸ਼ੁਰੂ ਹੋ ਜਾਂਦੀ ਹੈ। ਫਿਰ ਇਹ ਵੀ ਕਿ ਸਾਹ ਜਿਹੜਾ ਨਾ ਜੀ ਉਹ ਵੀ ਤੁਹਾਡਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਸਾਹ ਜਿਸ ਤਰ੍ਹਾਂ ਬੰਦੇ ਦਾ ਸਾਹ ਟੁੱਟਦਾ ਜਨਾਬ ਉਸ ਤਰ੍ਹਾਂ ਹੋਣਾ ਸ਼ੁਰੂ ਹੋ ਜਾਂਦਾ। ਔਰ ਸਾਰੀ ਬੋਡੀ ਜਿਹੜੀ ਹੈ ਨਾ ਜੀ ਸਾਡੇ ਜੇ ਮਸਲ ਉਹਨਾਂ 'ਚ ਦਰਦ ਸ਼ੁਰੂ ਹੋ ਜਾਂਦੀ ਹੈ। ਦੂਸਰੀ ਗੱਲ ਹੈ ਵੀ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਸਿੰਪਟਮ ਜਿਹੜਾ ਪਹਿਲੇ ਕੋਵਿਡ ਦੇ ਵਿੱਚ ਹੈਗਾ ਸੀ ਨਾ ਕਿ ਤੁਹਾਡੀ ਸੁੰਘਣ ਦੀ ਹਿੱਸ ਔਰ ਜ਼ੁਬਾਨ ਦਾ ਜ਼ਾਇਕਾ ਮਹਿਸੂਸ ਕਰਨ ਦੀ ਹਿੱਸ ਉਹ ਖਤਮ ਹੋ ਜਾਂਦੀ। ਠੀਕ ਹੈ ਨਾ ਜੀ। ਫਿਰ ਇਹਦੇ ਜਿਹੜੇ ਮਾਈਲਡ ਸਿੰਪਟਮ ਨੇ ਇਹਦੇ ਵਿੱਚ ਤੁਹਾਨੂੰ ਉਲਟੀ ਵੀ ਆ ਸਕਦੀ ਹੈ, ਮਤਲੀ ਵੀ ਆ ਸਕਦੀ ਹੈ ਔਰ ਪੇਟ ਵੀ ਲੂਜ਼ ਹੋ ਸਕਦਾ ਹੈ। ਲੂਜ਼ ਮੋਸ਼ਨ ਵੀ ਸ਼ੁਰੂ ਹੋ ਸਕਦੇ ਨੇ। ਲੇਕਿਨ ਜਿਹੜਾ ਇਹਦੇ ਚ ਕਾਮਨ ਹੈਗਾ ਉਹ ਇਹ ਹੈਗਾ ਕਿ ਫਟੀਕ ਹੈ ਬਹੁਤ ਜ਼ਿਆਦਾ। ਬੰਦਾ ਕਹਿੰਦਾ ਜੀ ਮੈਂ ਚੱਲ ਹੀ ਨਹੀਂ ਸਕਦਾ, ਮੈਂ ਥੋੜਾ ਜਿਹਾ ਚੱਲਣਾ ਤੇ ਮੇਰੀਆਂ ਲੱਤਾਂ ਸਾਥ ਨਹੀਂ ਦਿੰਦੀਆਂ ਔਰ ਸਾਹ ਟੁੱਟਣਾ ਸ਼ੁਰੂ ਹੋ ਜਾਂਦਾ। ਇਹਦੇ ਮੇਨ ਸਿੰਪਟਮਸ ਹੈ। ਤੇ ਡਾਕਟਰ ਸਾਹਿਬ ਹੁਣ ਇਹ ਸਿੰਪਟਮਸ ਤੇ ਚਲੋ ਜਿਸ ਸਾਡੇ ਦੋਸਤ ਵਿੱਚ ਕਿਸੇ ਸਾਡੇ ਅਜ਼ੀਜ਼ ਭੈਣ ਭਾਈ ਦੇ ਵਿੱਚ ਪੈਦਾ ਹੋ ਗਈਆਂ ਨੇ ਉਹ ਤੇ ਚਲੋ ਆਪਣਾ ਇਲਾਜ ਮੁਆਲਜਾ ਕਰੇ, ਉਹ ਬਾਅਦ ਵਿੱਚ ਪੁੱਛਨੇ ਆ। ਇਹਨਾਂ ਸਿੰਪਟਮਸ ਤੋਂ ਸਰ ਪਹਿਲੇ ਹੀ ਬਚਣ ਤੋਂ ਜਿਹੜਾ ਨਾ ਜੀ ਪ੍ਰੀਵੈਂਟਰੀ ਮੈਜਰਸ ਕੀ ਨੇ, ਹਿਫਾਜ਼ਤੀ ਤਦਾਬੀਰ ਕਿਆ ਫਿਰ ਵੈਕਸੀਨੇਸ਼ਨ ਕਰਵਾਈਏ ਜਾਂ ਆਪਣੀਆਂ ਗ਼ਜ਼ਾਵਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਰੱਖੀਏ? ਡਾਕਟਰ ਸਾਹਿਬ ਇਹਦੀ ਜਿਹੜੀ ਸਭ ਤੋਂ ਪਹਿਲੀ ਗੱਲ ਹੈ ਵੇ ਮਾਸਕ ਦਾ ਇਸਤੇਮਾਲ। ਸਰ ਜਿੱਥੇ ਕਰਾਊਡ ਹੋਵੇ ਉੱਥੇ ਮਾਸਕ ਦਾ ਇਸਤੇਮਾਲ ਰੱਖੀਏ ਔਰ ਜਿੱਥੇ ਬੰਦ ਜਗ੍ਹਾ ਹੋਵੇ ਔਰ ਥੋੜੇ ਬੰਦੇ ਵੀ ਹੋਣ ਉੱਥੇ ਵੀ ਮਾਸਕ ਦਾ ਇਸਤੇਮਾਲ ਰੱਖੀਏ। ਨੰਬਰ 1 ਗੱਲ। ਸਰ ਨੰਬਰ 2 ਗੱਲ ਹੈ ਵੇ ਡਾਕਟਰ ਸਾਹਿਬ ਅਸੀਂ ਆਪਣੀ ਖਾਂਸੀ ਨੂੰ ਕਵਰ ਕਰਨਾ ਹੈ ਔਰ ਆਪਣੀ ਛਿੱਕ ਨੂੰ ਕਵਰ ਕਰਨਾ ਹੈ। ਖਾਂਸੀ ਜਦੋਂ ਆਵੇ ਅਸੀਂ ਮੂੰਹ ਦੇ ਅੱਗੇ ਹੱਥ ਰੱਖੀਏ। ਬਿਲਕੁਲ ਠੀਕ ਹੈ ਨਾ ਜੀ। ਜਦੋਂ ਛਿੱਕ ਆਵੇ ਉਦੋਂ ਵੀ ਮੂੰਹ ਦੇ ਅੱਗੇ ਹੱਥ ਰੱਖੀਏ ਕਿਉਂਕਿ ਡ੍ਰੌਪਲੇਟ ਇਨਫੈਕਸ਼ਨ ਦੇ ਨਾਲ ਹੀ ਇਹ ਇੱਕ ਤੋਂ ਦੂਸਰੇ ਨੂੰ ਟ੍ਰਾਂਸਮਿਟ ਹੁੰਦਾ। ਠੀਕ ਹੈ ਨਾ ਸਰ। ਡਾਕਟਰ ਸਾਹਿਬ 1 ਮਿੰਟ ਮੈਂ ਤੁਹਾਨੂੰ ਕਥਾ ਕਲਾਮੀ ਕਰਕੇ ਆਪਣੇ ਪਿਆਰੇ ਵਿਊਅਰਸ ਦੇ ਨਾਲ ਇਹ ਗੱਲ ਕਰਨੀ ਚਾਹਨਾ ਕਿ ਪਿਆਰਿਓ ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਵੀ ਸਾਨੂੰ ਦੱਸਿਆ ਤੇ ਸਾਡੀ ਤਹਿਜ਼ੀਬ ਵੀ ਸਾਨੂੰ ਖੰਘਣ ਦੇ ਤੇ ਛੀਂਕਣ ਦੇ ਨਿੱਛ ਮਾਰਨ ਦੇ ਆਦਾਬ ਸਿਖਾਉਂਦੀ ਹੈ। ਇਹਦੇ ਬਕਾਇਦਾ ਮੈਨਰਸ ਨੇ। ਕਿਸੇ ਨੂੰ ਖੰਘ ਆਵੇ, ਕੋਈ ਬੰਦਾ ਖੰਘਦਾ ਪਿਆ, ਖਾਂਸੀ ਆਈ ਹੈ ਕਿਸੇ ਨੂੰ ਜਾਂ ਕਿਸੇ ਨੂੰ ਛੀਂਕ ਆਈ ਹੈ ਜਿਹਨੂੰ ਅਸੀਂ ਆਪਣੀ ਪੰਜਾਬੀ ਮਾਂ ਬੋਲੀ 'ਚ ਨਿੱਛ ਆਖਦੇ ਹਾਂ, ਤੇ ਫੌਰੀ ਤੌਰ ਦੇ ਉੱਤੇ ਤਹਿਜ਼ੀਬ ਦਾ ਤਕਾਜ਼ਾ ਇਹ ਵੇ ਕਿ ਮੈਨਰਸ ਇਹ ਨੇ ਕਿ ਫੌਰੀ ਤੌਰ ਦੇ ਉੱਤੇ ਆਪਣੇ ਮੂੰਹ ਦੇ ਉੱਤੇ ਹੱਥ ਰੱਖੇ ਜਾਂ ਕੋਈ ਰੁਮਾਲ ਰੱਖ ਲਵੇ ਜਾਂ ਆਪਣਾ ਟਿਸ਼ੂ ਪੇਪਰ ਰੱਖ ਲਵੇ ਔਰ ਥੋੜਾ ਜਿਹਾ ਇੱਕ ਸਾਈਡ ਵੱਲ ਮੂੰਹ ਕਰਕੇ ਦੋਸਤਾਂ ਦੇ ਵਿੱਚ ਜਿਹੜੇ ਅਸੀਂ ਬੈਠੇ ਆ
ਉੱਥੇ ਵਿੱਚੇ ਹੀ ਨਹੀਂ ਖੰਗੀ ਜਾਣਾ ਚਾਹੀਦਾ, ਵਿੱਚੇ ਹੀ ਨਹੀਂ ਨਿੱਛਾਂ ਮਾਰਨੀਆਂ ਚਾਹੀਦੀਆਂ। ਸਾਨੂੰ ਮੁਹੱਜ਼ਬ ਇਨਸਾਨ ਬਣਨਾ ਚਾਹੀਦਾ ਹੈ। ਆਦਾਬ ਨੇ ਖੰਗਣ ਦੇ ਵੀ। ਬੜੀ ਬੰਦਾ ਬੁਰਾ ਲੱਗਦਾ ਹੈ, ਆਕਵਰਡ ਲੱਗਦਾ ਜਦੋਂ ਬੰਦਾ ਸਾਰਿਆਂ ਦੋਸਤਾਂ ਦੇ ਵਿੱਚ ਬੈਠਾ, ਭੈਣਾਂ ਭਰਾਵਾਂ ਦੇ ਵਿੱਚ ਬੈਠਾ, ਖਾਂਸੀ ਆਈਏ ਤੇ ਹੱਥ ਵੀ ਨਹੀਂ ਮੂੰਹ ਤੇ ਰੱਖਣਾ ਤੇ ਸਭ ਦੇ ਵਿੱਚ ਹੀ ਖਾਂਸੀ ਕਰ ਦੇਣੀ ਹੈ। ਇਸੇ ਤਰ੍ਹਾਂ ਹੀ ਸਭ ਦੇ ਸਾਹਮਣੇ ਹੀ 2 4 5 ਨਿੱਛਾਂ ਮਾਰ ਦੇਣੀਆਂ, ਅੱਛਾ ਨਹੀਂ ਲੱਗਦਾ। ਇਹ ਆਦਾਬ ਦੇ ਵੀ ਖਿਲਾਫ ਹੈ। ਤੇ ਹੁਣ ਮੋਹਤਰਮ ਡਾਕਟਰ ਸਾਹਿਬ ਨੇ ਇਹ ਵੀ ਫਰਮਾਇਆ ਕਿ ਇਹਦੇ ਨਾਲ ਜਿਹੜੇ ਨੰਨੇ ਨੰਨੇ ਡ੍ਰੌਪਸ, ਜਿਹੜੇ ਕਤਰੇ ਉੱਡਦੇ ਨੇ ਖੰਗਣ ਵਾਲੇ ਤੇ ਨਿੱਛ ਮਾਰਨ ਵਾਲੇ ਬੰਦੇ ਦੇ ਮੂੰਹ ਦੇ ਵਿੱਚੋਂ, ਉਹ ਜਾ ਕੇ ਦੂਸਰਿਆਂ ਨੂੰ ਇਫੈਕਟ ਕਰਦੇ ਨੇ, ਉਹ ਬਿਮਾਰੀ ਲਾ ਸਕਦੇ ਨੇ। ਇਹਦਾ ਮੈਡੀਕਲੀ ਕੀ ਇਫੈਕਟ ਹੈ ਉਹ ਫਿਰ ਡਾਕਟਰ ਸਾਹਿਬ ਵੱਲ ਚੱਲਨੇ ਆ, ਉਹ ਹੀ ਸਾਡੇ ਮੋਹਤਰਮ ਦੱਸ ਰਹੇ ਨੇ। ਮੈਂ ਇੱਥੇ ਡਾਕਟਰ ਸਾਹਿਬ ਦਾ ਤਰਲਾ ਕਰਕੇ ਉਹਨਾਂ ਨੂੰ ਰੋਕ ਕੇ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਸਾਂ ਕਿ ਉਂਝ ਵੀ ਖਿਲਾਫੇ ਆਦਾਬ ਹੈ ਇਹ ਗੱਲ। ਖੰਘ ਦੇਣਾ ਜਿੱਧਰ ਮਰਜ਼ੀ ਮੂੰਹ ਕਰਕੇ, ਬੰਦਿਆਂ ਦੇ ਵਿੱਚ ਬਹਿ ਕੇ ਨਿੱਛਾਂ ਪਈਆਂ ਮਾਰਨੀਆਂ। ਆਓ ਇਹਦੀ ਤਿੱਬੀ ਕੀ ਇਹਦੇ ਮੁਜ਼ਰਾਤ ਨੇ, ਮੈਡੀਕਲੀ ਇਹਦੇ ਕੀ ਨੁਕਸਾਨਾਤ ਨੇ, ਡਾਕਟਰ ਸਾਹਿਬ ਵੱਲ ਫੇਰ ਚੱਲੀਏ। ਜੀ ਸਰ। ਡਾਕਟਰ ਸਾਹਿਬ, ਜਦੋਂ ਵੀ ਅਸੀਂ ਖਾਂਸੀ ਕਰਨੇ ਆ ਜਾਂ ਅਸੀਂ ਸਨੀਜ਼ ਕਰਨੇ ਆ, ਛਿੱਕ ਮਾਰਨੇ ਸਰ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਨਾ ਛੋਟੇ ਛੋਟੇ ਜਿਹੜੇ ਸਾਡੇ ਡ੍ਰੌਪਲੇਟ ਨੇ, ਜਿਹੜੀ ਸਿਕਰੀਸ਼ਨ ਨੇ, ਜਿਹਨੂੰ ਤੁਸੀਂ ਥੋਕੀ ਕਹਿ ਸਕਦੇ ਸਰ ਜਾਂ ਜੋ ਵੀ ਅੰਦਰੋਂ ਜਿਹੜੀ ਆਂਦੀ ਹੈ ਪ੍ਰੈਸ਼ਰ ਦੇ ਨਾਲ, ਇਹ ਹਵਾ ਦੇ ਵਿੱਚ ਮੁਅੱਲਕ ਹੋ ਜਾਂਦੇ ਨੇ। ਠੀਕ ਹੈ ਨਾ ਜੀ। ਔਰ 2 ਮੀਟਰ ਦੇ ਏਰੀਆ ਦੇ ਵਿੱਚ ਅਗਲੇ ਅੱਧੇ ਘੰਟੇ ਤੱਕ ਮੁਅੱਲਕ ਰਹਿੰਦੇ ਨੇ। ਅੱਛਾ, ਠੀਕ ਹੈ ਨਾ, ਯਾਨੀ ਉਹ ਹਵਾ ਦੇ ਵਿੱਚ ਮੌਜੂਦ ਰਹਿੰਦੇ ਨੇ ਸਰ। ਉਹ ਫਿਰ ਜਿਹੜਾ ਬੰਦਾ ਉੱਥੇ ਸਾਹ ਲੈ ਰਿਹਾ ਹੁੰਦਾ ਨਾ ਜੀ, ਉਹਦੇ ਅੰਦਰ ਤੇ ਚਲੇ ਜਾਂਦੇ ਨੇ। ਅਗਰ ਫਰਜ਼ ਕਰੋ ਅਸੀਂ ਉੱਥੋਂ ਉੱਠ ਕੇ ਵੀ ਚਲੇ ਜਾਂਦੇ ਆ ਤੇ 24 ਘੰਟੇ ਤੱਕ ਕੋਈ ਵੀ ਜਿਹੜਾ ਉੱਥੇ ਜਿਹੜਾ ਫਰਸ਼ ਹੈ, ਮੇਜ਼ ਹੈ, ਕੁਰਸੀ ਹੈ, ਕਲੀਨ ਹੈ, ਉਹਦੇ ਉੱਤੇ ਉਹ ਰਹਿ ਜਾਂਦੇ ਨੇ। ਉਹਦੇ 'ਚ ਵਾਇਰਸ ਜਿਹੜਾ ਨਾ ਉਹ ਜ਼ਿੰਦਾ ਰਹਿੰਦਾ। ਉਹਦੀ ਐਡੀ ਲੰਮੀ ਉਮਰ ਹੁੰਦੀ, ਉਹਦੀ ਐਡੀ ਲੰਮੀ ਉਮਰ ਸਰ। ਅੱਛਾ ਡਾਕਟਰ ਸਾਹਿਬ, ਮੈਂ ਜਨਾਬ ਨੂੰ ਅਰਜ਼ ਕਰ ਰਿਹਾ, ਤੁਸੀਂ ਡਾਕਟਰ ਸਾਹਿਬ ਫਰਮਾ ਰਹੇ ਸਾਹਿਬ ਕਿ ਇੱਕ ਤੇ ਮਾਸਕ, ਇੱਕ ਹੋਰ ਸਰ ਜਿਹੜੇ ਉਹ ਮਤਲਬ ਸੈਨੀਟਾਈਜ਼ਰਸ ਅਸੀਂ ਬਿਲਕੁਲ ਅਸੀਂ ਆਪਣੇ ਹੱਥਾਂ ਨੂੰ ਬਾਰ-ਬਾਰ ਧੋਈਏ ਸਰ। ਠੀਕ ਹੈ ਜੀ। ਡਾਕਟਰ ਸਾਹਿਬ, ਦੂਸਰੀ ਗੱਲ ਹੈ ਕਿ ਅਗਰ ਤੁਹਾਨੂੰ ਅਵੇਲੇਬਲ ਹੋਵੇ ਤੇ ਫਲੂ ਦੀ ਵੈਕਸੀਨੇਸ਼ਨ ਜ਼ਰੂਰ ਲਗਵਾਓ ਸਰ। ਠੀਕ ਹੈ ਨਾ ਜੀ। ਲੇਕਿਨ WHO ਇਹ ਗੱਲ ਕਹਿੰਦਾ ਪਿਆ, ਉਹਦੀਆਂ ਗਾਈਡਲਾਈਨ ਜਿਹੜੀਆਂ ਲੇਟੈਸਟ ਅੱਜ ਦੀਆਂ ਨੇ, ਉਹ ਇਹ ਗੱਲ ਕਹਿੰਦੀਆਂ ਨੇ ਕਿ ਜਿਹੜੀ ਕੋਵਿਡ ਦੀ ਵੈਕਸੀਨੇਸ਼ਨ ਹੈ, ਜਿਹੜੀ ਆਲਰੇਡੀ ਚੱਲਦੀ ਪਈ ਹੈ, ਉਹ JN.1 ਨੂੰ ਵੀ ਕਵਰ ਕਰਦੀ ਪਈ ਹੈ। ਠੀਕ ਹੈ ਨਾ ਜੀ। ਔਰ ਦੂਸਰੀ ਗੱਲ ਹੈ ਵੀ ਡਾਕਟਰ ਸਾਹਿਬ, ਅਗਰ ਤੁਸੀਂ ਬਿਮਾਰ ਹੋ ਜਾਂਦੇ ਹੋ ਤੇ ਫਿਰ ਤੁਸੀਂ ਆਪਣੇ ਘਰ ਹੀ ਰਹੋ, ਫਿਰ ਮਜਮੇ 'ਚ ਨਾ ਜਾਓ ਆਪਣੇ ਦੂਸਰੇ ਪਿਆਰਿਆਂ ਕੋਲ ਨਾ ਜਾਓ। ਔਰ ਅਗਰ ਤੁਹਾਨੂੰ ਇਹ ਇਲਾਮਾਤ ਸ਼ਿੱਦਤ ਇਖਤਿਆਰ ਕਰ ਜਾਂਦੀਆਂ ਨੇ ਤੇ ਫਿਰ ਡਾਕਟਰ ਸਾਹਿਬ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇਹਦੇ ਟੈਸਟ ਕਰਵਾਓ ਔਰ ਜਿਹੜੇ ਮੁਸਤਨਦ ਡਾਕਟਰ ਨੇ ਉਹਨਾਂ ਦੇ ਨਾਲ ਮਿਲੋ। ਡਾਕਟਰ ਸਾਹਿਬ, ਇਹ ਹੁਣ ਤੱਕ ਕੋਈ 41 ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, UK, ਕੈਨੇਡਾ ਔਰ ਇਸ ਤਰ੍ਹਾਂ ਦੇ ਮਮਾਲਿਕ ਨੇ ਜਿੱਥੇ ਇਹ ਵਾਇਰਸ ਡਿਟੈਕਟ ਹੋ ਗਿਆ। ਲੇਕਿਨ ਇਹਦੇ ਵਿੱਚ ਡਾਕਟਰ ਸਾਹਿਬ ਇਹ ਹੈ ਕਿ ਇਹ ਸਮਝੋ ਜਿਸ ਤਰ੍ਹਾਂ ਲਾਸਟ ਓਮੀਕਰੋਨ ਆਇਆ ਸੀ ਨਾ, ਇਹ ਉਹਦਾ ਗ੍ਰੈਂਡ ਸਨ ਨੇ, ਇਹ ਉਹਦਾ ਪੋਤਰਾ ਹੈ। ਇਹ ਕੋਈ ਖਤਰਨਾਕ ਨਹੀਂ ਹੈਗਾ, ਕੋਈ ਇਹਦੇ ਵਾਸਤੇ ਬਹੁਤ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਸਰ। ਸਿਰਫ ਇਹਤਿਆਤ ਦੀ ਜ਼ਰੂਰਤ ਹੈ, ਮੁਹਤਾਤ ਰਹਿਣ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਕਿ ਅਸੀਂ ਇਹਦੇ ਕੋਲ ਕਿਵੇਂ ਬਚੀਏ, ਇੱਕ ਤੇ ਇਹਦੇ ਕੋਲ ਬਚਣ ਦਾ ਤਰੀਕਾ ਇਹ ਹੈ ਕਿ ਅਸੀਂ ਕ੍ਰਾਸ ਇਨਫੈਕਸ਼ਨ ਦੂਸਰਿਆਂ ਕੋਲੋਂ ਨਾ ਲਈਏ। ਠੀਕ ਹੈ ਨਾ, ਜਿਵੇਂ ਤੁਸੀਂ ਦੱਸਿਆ ਜੀ। ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਕਿ ਦੀਨ ਜਿਹੜਾ ਮੁਕੰਮਲ ਦੀਨ ਹੈ, ਨਬੀ ਪਾਕ ਸੱਲਮ ਨੇ ਤੇ ਫਰਮਾਇਆ ਕਿ ਸਫਾਈ ਨਿਸਫ ਈਮਾਨ ਹੈ। ਦੇਖੋ ਨਾ ਜੀ, ਅਗਰ ਅਸੀਂ ਆਪਣੀ ਵਰਕ ਪਲੇਸ ਨੂੰ ਸਾਫ਼ ਰੱਖੀਏ ਔਰ ਅਗਰ ਅਸੀਂ ਆਪਣੇ ਜਿਸਮ ਨੂੰ ਸਾਫ਼ ਰੱਖੀਏ ਔਰ ਜਿਹੜੇ ਮੈਨਰਸ ਨੇ, ਜਿਹੜੇ ਸਾਡੇ ਵਾਸਤੇ ਹੁਕਮ ਨੇ ਅੱਲਾ ਦੇ, ਉਹਨਾਂ ਦੇ ਉੱਤੇ ਅਮਲ ਕਰੀਏ ਤੇ ਸਾਡੇ ਵਾਸਤੇ ਸੱਤਾ ਹੀ ਖੈਰਾਂ ਨੇ। ਔਰ ਤੀਸਰੀ ਗੱਲ ਡਾਕਟਰ ਸਾਹਿਬ ਹੈ ਕਿ ਅਸੀਂ ਆਪਣੀ ਇਮਿਊਨਿਟੀ ਨੂੰ ਬਿਹਤਰ ਰੱਖੀਏ। ਅਸੀਂ ਘਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਇਸਤੇਮਾਲ ਜ਼ਿਆਦਾ ਕਰੀਏ ਬਨਿਸਬਤ ਇਸ ਤੇ ਕਿ ਅਸੀਂ ਬਾਜ਼ਾਰ ਦੀਆਂ ਚੀਜ਼ਾਂ ਜਿਹੜੀਆਂ ਕਿ ਸਬ ਸਟੈਂਡਰਡ ਨੇ ਔਰ ਜਿਹੜੀਆਂ ਕਿ ਠੀਕ ਵੀ ਨਹੀਂ, ਉਹਨਾਂ ਤੋਂ ਗੁਰੇਜ਼ ਕਰੀਏ ਸਰ। ਮੈਂ ਇਹ ਅਰਜ਼ ਕਰਨਾ ਚਾਹਨਾ ਸਾਂ, ਜਨਾਬ ਨੇ ਫਰਮਾਇਆ ਹੁਣ ਸਰ ਗਜ਼ਾਈ ਜਿਹੜੇ ਅਸੀਂ ਇਲਾਜ ਕਰ ਸਕਨੇ ਆ ਜਾਂ ਗਜ਼ਾਈ ਤਦਾਬੀਰ, ਅਜਿਹੀਆਂ ਗਜ਼ਾਵਾਂ ਖਾਈਏ ਕਿ ਇਹ ਬਿਮਾਰੀ ਸਾਡੇ ਨੇੜੇ ਨਾ ਆਵੇ, ਪਰਾਂ ਹੀ ਰਵੇ, ਸਾਡੀ ਇਮਿਊਨਿਟੀ ਜਿਹੜੀ ਉਹ ਤਾਕਤ 'ਚ ਰਵੇ। ਬਿਲਕੁਲ ਉਹਦੇ 'ਚ ਸਰ ਮਸਲਨ ਅਗਰ ਸਾਡੇ ਮੁਹਤਰਮ ਡਾਕਟਰ ਸਾਹਿਬਾਨ ਜਨਾਬ ਦੇ ਸਨੇ ਫਰਮਾਉਂਦੇ ਨੇ ਵੀ ਡਰਾਈ ਫਰੂਟਸ ਖਾਓ, ਇਹ ਉਹ ਬੜੀ ਅੱਛੀ ਗੱਲ ਹੈ।
ਹੁਣ ਸਰ ਗਰੀਬ ਆਦਮੀ ਤੇ ਵਿਚਾਰਾ ਅੱਜ ਕੱਲ ਤੇ ਮੂੰਗਫਲੀ ਨਹੀਂ ਖਾ ਸਕਦਾ ਤੇ ਰੋਟੀ ਪੂਰੀ ਨਹੀਂ ਹੁੰਦੀ ਸਰ, ਤੇ ਡਰਾਈ ਫਰੂਟ ਕਿੱਥੋਂ ਖਾਣਾ ਮਾੜੇ ਬੰਦੇ ਉਹਦੇ ਵਾਸਤੇ ਦੱਸੋ ਨਾ ਡਾਕਟਰ ਸਾਹਿਬ ਮਸਲਾ। ਦੇਖੋ ਪਹਿਲੀ ਤੇ ਗੱਲ ਹੈ ਵੀ ਕਿ ਅਸੀਂ 5 ਵਕਤ ਜਦੋਂ ਨਮਾਜ਼ ਪੜ੍ਹੀ ਨਾ, ਅਸੀਂ ਕਮ ਸੇ ਕਮ ਜਿਹੜੀ ਹੈ ਨੇਜ਼ਲ ਕੈਵਿਟੀ ਨਾ ਆਪਣਾ ਨੱਕ ਇਹਨੂੰ ਹੀ ਸਾਫ਼ ਕਰੀਏ। ਵਾਹ ਵਾਹ ਨੰਬਰ 1 ਗੱਲ, ਸੌਣ ਤੋਂ ਪਹਿਲਾਂ ਬ੍ਰਸ਼ ਕਰੀਏ, ਸਰ। ਠੀਕ ਹੈ ਨਾ ਜੀ। ਔਰ ਤੀਸਰੀ ਗੱਲ ਹੈ ਵੀ ਡਾਕਟਰ ਸਾਹਿਬ ਕਿ ਇੱਕ ਅੰਡਾ ਤੇ ਖਾ ਹੀ ਸਕਦਾ ਨਾ ਜੀ, ਹਾਂਜੀ ਹਾਂਜੀ ਹਾਂਜੀ। ਇੱਕ ਅੰਡਾ ਤੇ ਰੋਜ਼ ਖਾਵੇ। ਕੱਚਾ ਪਿਆਜ਼ ਸਰ ਖਾ ਸਕਦਾ ਹੈ, ਬਿਲਕੁਲ। ਥੋਮ ਖਾ ਸਕਦਾ, ਬਿਲਕੁਲ। ਲਸਣ ਜਿਹਨੂੰ ਅਸੀਂ ਬਿਲਕੁਲ, ਕਹਿੰਦੇ ਹਾਂ ਜੀ, ਉਹ ਬਿਲਕੁਲ। ਬੜਾ ਜ਼ਬਰਦਸਤ ਹੈ ਸਰ, ਉਹ ਉਨੀ ਹੀ ਤਾਕਤ ਦਿੰਦਾ ਜੇ ਜਿੰਨੀ ਕੋ ਪਾ ਚਲਗੋਦੇ ਖਾਦੇ ਹੋਣ। ਜੀ ਬਿਲਕੁਲ। ਹਾਂਜੀ। ਦੇਖੋ ਜੀ ਇੱਕ ਅੰਡਾ ਤੇ ਅਸੀਂ ਖਾ ਸਕਦੇ ਸਰ, ਸਰ। ਨੰਬਰ 1 ਗੱਲ। ਦੂਸਰੀ ਗੱਲ ਡਾਕਟਰ ਸਾਹਿਬ ਦੇਖੋ ਮੈਂ ਇਹ ਗੱਲ ਕਹਿੰਦਾ ਕਿ ਅਗਰ ਫਰਜ਼ ਕਰੋ ਕੋਈ ਬੰਦਾ ਗੋਸ਼ਤ ਨਹੀਂ ਖਾ ਸਕਦਾ ਸਰ ਤੇ ਦੇਖੋ ਬੱਕਰੇ ਦੇ ਜਿਹੜੇ ਦੂਸਰੇ ਪਾਰਟਸ ਨੇ, ਹਾਂ। ਜਿਵੇਂ ਹਲਾਲੀ ਕਲੇਜੀ ਹੈ ਹਾਂਜੀ ਹਾਂਜੀ ਜਾਂ ਉਹਦੀ ਓਜਰੀ ਹੈ ਸਰ ਸਰ ਜਾਂ ਉਹਦੇ ਕੋਈ ਹੋਰ ਇਸ ਤਰ੍ਹਾਂ ਦੀਆਂ ਸਸਤੇ ਵੀ ਨੇ, ਮਿਲਦੀਆਂ ਚੀਜ਼ਾਂ, ਉਹ ਵੀ ਮਿਲ ਜਾਂਦੀਆਂ ਹਾਂਜੀ ਹਾਂਜੀ ਹਾਂਜੀ। ਬਲਕਿ ਡਾਕਟਰ ਸਾਹਿਬ ਮੈਨੂੰ ਕੱਲ ਹੀ ਉਹ ਹਾਜੀ ਸਾਹਿਬ ਜਿਹੜੇ ਮੱਛਲੀ ਵਾਲੇ ਨੇ ਉਹ ਦੱਸਦੇ ਪਏ ਸਨ ਸਰ ਸਰ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਮੱਛਲੀ ਨਹੀਂ ਖਰੀਦ ਸਕਦੇ, ਉਹ ਇਹ ਜਿਹੜੇ ਮੱਛਲੀ ਦੇ ਸਿਰੇ। ਸਿਰੇ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹਾਂਜੀ, ਲੈ ਜਾਂਦੇ ਨੇ, ਹਾਂਜੀ, ਹਾਂਜੀ। ਤੇ ਚਲੋ ਉਹ ਹੀ ਲੈ ਆਵੋ ਜਨਾਬ, ਕੋਈ ਉਹਦਾ ਸਰ ਸ਼ੋਰ ਮੱਛਲੀ ਦੇ ਸਿਰੇ ਸਸਤੇ ਵੀ ਮਿਲ ਜਾਂਦੇ ਨੇ, ਔਰ ਉਹਨਾਂ ਦੇ ਵਿੱਚ ਜਿਹੜਾ ਮਗਜ਼ ਹੁੰਦਾ ਮੱਛਲੀ ਦਾ, ਉਹੀ ਤੇ ਅਸਲੀ ਮੱਛਲੀ ਦਾ ਤੇਲ ਹੁੰਦਾ। ਅੱਲਾ ਤੁਹਾਡਾ ਭਲਾ ਉਹਦੇ 'ਚ ਕਰੇ। ਜਿੰਨੀ ਤਾਕਤ ਹੁੰਦੀ ਹੈ। ਬਿਲਕੁਲ। ਫਿਰ ਇਸੇ ਤਰ੍ਹਾਂ ਹੀ ਸਰ ਸਾਡੇ ਬਹੁਤ ਸਾਰੇ ਗਰੀਬ ਜਿਹੜੇ ਭੈਣਾਂ ਭਰਾ ਨੇ ਮਾੜੇ, ਹਾਂ। ਉਹ ਸਰ ਪੰਜੇ ਮੁਰਗਿਆਂ ਦੇ ਲਿਆ ਕੇ। ਜੀ ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਬੱਕਰੇ ਦੇ ਭਾਵੇਂ ਹਲਾਲ ਨੇ, ਜਾਇਜ਼ ਨੇ, ਸਰ। ਇਸ ਤਰ੍ਹਾਂ ਮੇਰਾ ਖਿਆਲ ਉਹ ਵੀ ਹਲਾਲ ਨੇ, ਸਰ, ਉਹ ਵੀ ਜਾਇਜ਼ ਨੇ ਸਰ, ਲਿਆ ਕੇ ਮਾੜਾ ਬੰਦਾ ਗਰੀਬ ਆਦਮੀ ਉੱਥੋਂ ਵੀ ਆਪਣੀ ਪੂਰੀ ਤੇ ਕਰ ਸਕਦਾ ਪ੍ਰੋਟੀਨ ਸਰ। ਡਾਕਟਰ ਸਾਹਿਬ ਮੈਂ ਬਿਲਕੁਲ ਇਹ ਤੁਹਾਨੂੰ ਇੱਕ ਹੋਰ ਗੱਲ ਅਰਜ਼ ਕਰਨਾ ਚਾਹੁੰਦਾ ਸਰ ਕਿ ਹੁਣ ਤੱਕ ਜਿਹੜੇ ਕੇਸ ਚਾਈਨਾ 'ਚ ਰਿਪੋਰਟ ਹੋਏ ਨੇ ਨਾ ਜੀ, ਸਰ ਸਰ ਉਹ ਐਕਸਟ੍ਰੀਮ ਏਜ ਦੇ ਨੇ, ਯਾਨੀ ਇਹ ਪਹਿਲੋਂ ਬੱਚਿਆਂ ਦੇ ਵਿੱਚ ਬਹੁਤ ਘੱਟ ਸੀ, ਸਰ ਇਹ ਵਾਲਾ ਜਿਹੜਾ JN.1 ਨੇ ਇਹ ਬੱਚਿਆਂ 'ਚ ਜ਼ਿਆਦਾ ਹੈ। ਹਾਂ ਔਰ 올ਡ ਏਜ ਦੇ ਜਿਹੜੇ ਬੰਦੇ ਨੇ ਅਬਵ 70 ਅਬਵ ਜਿਹੜੇ 60 ਨੇ, ਉਹ ਜ਼ਿਆਦਾ ਵਲਨਰੇਬਲ ਨੇ ਇਹਦੇ ਵਾਸਤੇ। ਅੱਛਾ। ਤੇ ਇੱਕ ਤੇ ਇਹ ਵੀ ਕਿ ਅਸੀਂ ਆਪਣੇ ਬੱਚਿਆਂ ਦਾ ਔਰ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਖਿਆਲ ਕਰੀਏ, ਹਾਂ ਉਹਨਾਂ ਦੀ ਡਾਈਟ ਦਾ ਵੀ ਖਿਆਲ ਕਰੀਏ, ਔਰ ਉਹਨਾਂ ਨੂੰ ਵੀ ਅਸੀਂ ਕਰੋੜ ਵਾਲੀ ਜਗ੍ਹਾ ਤੇ ਘਸੀਟਦੇ ਨਾ ਫਿਰੀਏ, ਹਾਂ। ਠੀਕ ਹੈ ਨਾ ਜੀ। ਅਗਰ ਉਹ ਘਰ ਰਹਿ ਕੇ ਵੀ ਦੁਆ ਕਰਨ ਸਰ ਤੇ ਅਸੀਂ ਆਪ ਵੀ ਜਾ ਕੇ ਜਿੱਥੇ ਕਿਸੇ ਸ਼ਾਦੀ ਦੇ ਫੰਕਸ਼ਨ ਜਾਣਾ ਹੈ ਜਾਂ ਕਿਤੇ ਜਾਣਾ ਹੈ, ਸਰ ਸਰ ਉੱਥੇ ਹੋ ਕੇ ਆ ਜਾਈਏ, ਹਾਂ। ਲੇਕਿਨ ਉਹਨਾਂ ਨੂੰ ਐਸੀਆਂ ਜਗ੍ਹਾ ਤੇ ਉੱਥੇ ਨਾ ਲੈ ਕੇ ਜਾਈਏ ਜਿੱਥੇ ਆਵਾਮ ਦਾ ਇਜਤਮਾ ਹੋਵੇ, ਜਿੱਥੇ ਬੋ ਹੋਵੇ, ਕੰਬੋ ਹੋਵੇ। ਔਰ ਇਹਦੇ ਵਿੱਚ ਇਹ ਹੀ ਹੈ ਜੀ ਜੀ ਕਿ ਕੋਈ ਬਹੁਤ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਡਾਕਟਰ ਸਾਹਿਬ, ਇਹਦੇ ਵਾਸਤੇ ਕੋਈ ਖੌਫ ਦੀ ਜ਼ਰੂਰਤ ਨਹੀਂ। ਸਰ ਸਰ ਇਹਦੇ ਵਾਸਤੇ ਕੋਈ ਜ਼ਰੂਰੀ ਨਹੀਂ ਹੈਗਾ ਕਿ ਲਾਕਡਾਊਨ ਹੋ ਜਾਏਗਾ, ਇਹਦੇ ਵਾਸਤੇ ਕੋਈ ਨਹੀਂ ਹੈਗਾ ਕਿ ਜਨਾਬ ਅਲੀ ਫੇਰ ਪਕੜ ਦਕੜ ਸ਼ੁਰੂ ਹੋ ਜਾਏਗੀ, ਜਾਂ ਇਹਦੇ ਵਾਸਤੇ ਖੁਦਾ ਨਾ ਖਾਸਤਾ ਉਸੇ ਤਰ੍ਹਾਂ ਹੀ ਰਸ਼ ਹੋਏਗਾ। ਸਰ ਸਰ ਹਾਂ, ਇੰਡੀਆ ਨੇ ਸਰ ਇਹਦੀ ਟੈਸਟਿੰਗ ਜਿਹੜੀ ਹੈਗੀ ਹੈ, ਪਹਿਲੋਂ 1000 ਬੰਦੇ ਨੂੰ ਰੋਜ਼ ਟੈਸਟ ਕਰਦੇ ਸਨ, ਸਰ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਯਾਨੀ 2 ਦਿਨ ਪਹਿਲਾਂ ਤੋਂ ਉਹਨਾਂ ਨੇ 5000 ਟੈਸਟ ਪਰ ਡੇ ਕਰ ਦਿੱਤਾ ਹੈ। ਅੱਛਾ। ਔਰ ਦੇਖੋ ਓਮੀਕਰੋਨ ਵੀ ਇੰਡੀਆ ਦੇ ਵਿੱਚ ਦਸੰਬਰ ਦੇ ਵਿੱਚ ਹੀ ਆਇਆ ਸੀ, ਲੇਕਿਨ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਫਿਰ ਫਰਵਰੀ ਦੇ ਐਂਡ 'ਚ ਆਇਆ। ਸਰ ਸਰ ਠੀਕ ਹੈ ਨਾ ਜੀ। JN.1 ਜਿਹੜਾ ਹੈ, ਮੈਂ ਇਹ ਪ੍ਰੈਡਿਕਟ ਕਰਨਾ ਹੈ ਕਿ ਇਹ ਅੱਲਾ ਕਰੇ ਸਾਨੂੰ ਨਾ ਹੀ ਹਿੱਟ ਕਰੇ, ਲੇਕਿਨ ਸਾਡੇ ਕੋਲ ਵੀ ਫਿਰ ਅਗਲੇ 1-2 ਮਹੀਨਿਆਂ ਦੇ ਵਿੱਚ ਇਹ ਆ ਜਾਏਗਾ, ਠੀਕ ਹੈ ਨਾ ਜੀ। ਤੇ ਇਹਦੇ ਵਾਸਤੇ ਸਭ ਤੋਂ ਬਿਹਤਰ ਤੇ ਇhtiyat ਹੀ ਹੈ ਡਾਕਟਰ ਸਾਹਿਬ। ਇhtiyat ਸਾਨੂੰ ਪਹਿਲੇ ਹੀ ਸਰ ਤਿਆਰ ਰਹਿਣਾ ਚਾਹੀਦਾ ਨਾ, ਕਿ ਕਿਸੇ ਵੀ ਹਾਲਾਤ ਦੇ ਨਾਲ ਨਿਪਟਣ ਦੇ ਵਾਸਤੇ, ਬਲਕਿ ਉਹਦੇ ਕੋਲੋਂ ਬਚਣ ਦੇ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ। ਬਿਲਕੁਲ। ਨਿਪਟਣਾ ਤੇ ਅੱਲਾ ਨਾ ਕਰੇ ਉਦੋਂ ਹੀ ਪੈਂਦਾ ਨਾ ਜੀ, ਜਦੋਂ ਕੋਈ ਬਿਮਾਰੀ ਆ ਹੀ ਜਾਏ। ਬਿਲਕੁਲ। ਤੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਅੱਲਾ ਪਾਕ ਕਰੇ ਤੇ ਆਵੇ ਹੀ ਨਾ। ਜੀ ਬਿਲਕੁਲ। ਉਹਦੇ ਵਾਸਤੇ ਹੀਲਾ ਬਹਾਨਾ ਤੇ ਕਰਨਾ ਚਾਹੀਦਾ। ਜੀ ਬਿਲਕੁਲ। ਅੱਛਾ ਸਰ, ਸਾਡੇ ਬਹੁਤ ਸਾਰੇ ਜਿਹੜੇ ਡਾਕਟਰ ਸਾਹਿਬ ਦੋਸਤ ਹੁੰਦੇ ਨੇ, ਉਹਨਾਂ ਕੋਲ ਜ਼ਾਤੀ ਸਵਾਰੀ ਨਹੀਂ ਹੁੰਦੀ, ਉਹਨਾਂ ਦੇ ਸਰ ਬੱਸਾਂ 'ਚ ਸਫ਼ਰ ਕਰਨਾ ਹੈ, ਟ੍ਰੇਨ 'ਚ ਸਫ਼ਰ ਕਰਨਾ ਹੈ, ਜਾਂ ਮੇਰਾ ਮਤਲਬ ਹੈ ਵੀ ਐਸੇ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹਦੇ 'ਚ ਹੀ ਸਫ਼ਰ ਕਰਨਾ ਹੈ, ਉਹਨਾਂ ਵਾਸਤੇ ਤੁਸੀਂ ਦੱਸੀਆਂ ਨੇ ਹਿਫਾਜ਼ਤੀ ਤਦਾਬੀਰ ਕਿ ਮਾਸਕ ਪਹਿਨਣ ਤੇ ਇਜਤਮਾ 'ਚ ਜਾਣ, ਹੋਰ ਕੋਈ ਉਹਨਾਂ ਵਾਸਤੇ ਮੈਂ ਕਹਿੰਦਾ ਕੋਈ ਗਾਈਡ ਉਹਨਾਂ ਨੂੰ ਕਰੋ, ਮਾੜੇ ਬੰਦੇ ਸਾਡੇ ਵਿਚਾਰੇ। ਡਾਕਟਰ ਸਾਹਿਬ ਦੇਖੋ, ਮਾਸਕ ਜਿਹੜਾ ਹੈਗਾ ਨਾ ਜੀ, ਬਿਹਤਰੀਨ ਚੀਜ਼, ਬੈਸਟ ਮਾਸ਼ਾ ਬੈਸਟ। ਮਾਸਕ ਤੋਂ ਤੁਸੀਂ ਇਨਫੈਕਸ਼ਨ ਤੋਂ ਬਚ ਵੀ ਸਕਦੇ ਹੋ ਜੀ, ਕਿ ਤੁਹਾਨੂੰ ਲੱਗ ਜਾਏ, ਔਰ ਤੁਹਾਡੇ ਤੋਂ ਦੂਸਰੇ ਨੂੰ ਲੱਗ ਜਾਏ, ਤੁਸੀਂ ਦੂਸਰੇ ਨੂੰ ਵੀ ਬਚਾ ਸਕਦੇ। ਵਾਹ ਵਾਹ। ਮਾਸਕ ਦਾ ਇਸਤੇਮਾਲ ਜਿਹੜਾ ਨਾ ਜੀ, ਵਾਹ। ਇਹਦਾ ਨਿਚੋੜ ਇਹ ਹੀ ਹੈ, ਮਾਸਕ ਦਾ ਇਸਤੇਮਾਲ ਔਰ ਆਪਣੇ ਇਮਿਊਨ ਸਿਸਟਮ ਨੂੰ ਬਿਹਤਰ ਰੱਖੀਏ। ਔਰ ਜਿੱਥੇ ਕਿਤੇ ਜਾ ਕੇ ਉਤਰੋ, ਖਾਣਾ ਖਾਓ, ਜਾਂ ਐਸੀ ਕੋਈ ਜਗ੍ਹਾ ਜਿਵੇਂ ਬੱਸਾਂ ਦੇ ਵਿੱਚ ਉੱਤੇ ਲੱਗੇ ਹੁੰਦੇ ਨੇ ਸਰ, ਜਿਨ੍ਹਾਂ ਨੂੰ ਫੜ ਕੇ ਖਲੋਈਦਾ ਰੋਡ ਜਿਹਾ, ਇਸੇ ਤਰ੍ਹਾਂ ਕੋਈ ਐਸੇ ਲਮਕਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਹੱਥ ਪਾ ਕੇ ਮੁਸਾਫਰ ਖਲੋਤੇ ਹੁੰਦੇ ਨੇ,
ਉਹਨਾਂ ਨੂੰ ਚੂੰ ਕੇ ਹਰ ਇੱਕ ਦਾ ਹੱਥ ਲੱਗਦਾ ਹੈ। ਇਹੋ ਜਿਹੀ ਚੀਜ਼ ਤੋਂ ਥੱਲੇ ਉਤਰ ਕੇ ਫਿਰ ਮਦ ਹੱਥ ਧੋ ਹੱਥ ਲਏ। ਬਿਲਕੁਲ ਡਾਕਟਰ ਸਾਹਿਬ ਉਹ ਹੀ ਹੈ, ਮਾਸਕ ਔਰ ਹੱਥ ਨੂੰ ਬਾਰ-ਬਾਰ ਧੋਣਾ ਹੈ। ਵਾਹ ਵਾਹ ਮਾਸਕ ਪਹਿਨਣਾ ਹੈ, ਹੱਥ ਨੂੰ ਧੋਣਾ ਹੈ। ਵੈਕਸੀਨੇਸ਼ਨ ਅਗਰ ਨਹੀਂ ਤੇ ਉਹਨੂੰ ਅਪ ਟੂ ਡੇਟ ਕਰੀਏ, ਸਰ। ਠੀਕ ਹੈ ਨਾ ਜੀ। ਔਰ ਦੂਸਰਾ ਡਾਕਟਰ ਸਾਹਿਬ ਇਹਦੇ 'ਚ ਇਹ ਵੇ ਯਾਨੀ ਕਿ ਜਿੰਨੇ ਕੋਈ 5-6 ਮਹੀਨੇ ਪਹਿਲੇ ਮਸਲਨ ਅਗਰ ਲਵਾਈ ਵੀ ਸੀ ਬੂਸਟਰ ਡੋਜ਼ ਹਾਂਜੀ। ਤੇ ਉਹ ਫਿਰ ਲਵਾ ਲਵੇ। ਜੀ ਕੋਈ ਹਰਜ ਨਹੀਂ, ਠੀਕ। ਕੋਈ ਹਰਜ ਨਹੀਂ। WHO ਤੇ ਇਹ ਰਿਕਮੈਂਡ ਕਰਦਾ ਹੈ ਕਿ ਉਹਦੀ ਤੁਸੀਂ ਬੂਸਟਰ ਡੋਜ਼ ਜਿਹੜੀ ਹੈ ਨਾ ਜੀ ਉਹ ਲਗਵਾਓ। ਡਾਕਟਰ ਸਾਹਿਬ ਤੁਸੀਂ ਬੜਾ ਅੱਛਾ ਬੱਚਿਆਂ ਬਾਰੇ ਵੀ ਦੱਸਿਆ ਕਿ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਬਚਾ ਸਕਨੇ ਆ ਕੋਵਿਡ ਦੀ ਇਹ ਜਿਹੜੀ ਨਵੀਂ ਸ਼ਕਲ ਹੈ ਇਹਦੇ ਤੋਂ। ਬਜ਼ੁਰਗਾਂ ਬਾਰੇ ਵੀ ਤੁਸੀਂ ਬੜਾ ਆਗਾਹ ਕੀਤਾ ਸਾਡੇ ਵਿਊਅਰਸ ਨੂੰ। ਇਹ ਦੱਸੋ ਮੇਰੇ ਹਜ਼ੂਰ ਕਿ ਜਿਹੜੀਆਂ ਸਾਡੀਆਂ ਐਸੀਆਂ ਧੀਆਂ ਭੈਣਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਦੁੱਧ ਪਿਲਾ ਰਹੀਆਂ ਨੇ, ਅਗਰ ਉਹਨਾਂ ਨੂੰ ਕੋਈ ਸਾਂਸ ਦੀ ਤਕਲੀਫ ਹੋ ਜਾਂਦੀ ਹੈ ਜਾਂ ਅੱਲਾ ਕਦੀ ਨਾ ਕਰੇ ਉਹਨਾਂ ਨੂੰ ਅੱਲਾ ਆਪਣੀ ਹਿਫਜ਼ੋ ਮਾਨ 'ਚ ਰੱਖੇ, ਜੇ ਕਿਸੇ ਸਾਡੀ ਬੱਚੀ ਨੂੰ ਕੋਵਿਡ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਉਹ ਆਪਣੇ ਬੱਚੇ ਨੂੰ ਦੁੱਧ ਪਿਆ ਸਕਦੀ ਹੈ ਜਾਂ ਨਹੀਂ ਪਿਆ ਸਕਦੀ? ਡਾਕਟਰ ਸਾਹਿਬ ਨਹੀਂ, ਉਹ ਆਪਣੇ ਬੱਚੇ ਨੂੰ ਜ਼ਰੂਰ ਦੁੱਧ ਪਿਆਏ, ਮਾਸਕ ਪਹਿਨੇ ਔਰ ਆਪਣੇ ਬੱਚੇ ਨੂੰ ਦੁੱਧ ਜ਼ਰੂਰ ਪਿਆਵੇ। ਸਰ ਜੀ ਬਿਲਕੁਲ ਪਿਆ ਸਕਦੇ। ਜ਼ਰਾ ਮਤਲਬ ਹਿਫਾਜ਼ਤ ਦੇ ਨਾਲ ਆਪਣਾ ਬੱਚੇ ਨੂੰ ਬਚਾ ਕੇ ਆਪਣੇ ਹੱਥਾਂ ਤੋਂ ਆਪਣੇ ਸਾਂਸ ਤੋਂ ਜੀ ਬਿਲਕੁਲ ਤੇ ਦੁੱਧ ਸ਼ੁੱਧ ਪਿਆਏ। ਤੇ ਹਾਮਲਾ ਖਵਾਤੀਨ ਨੂੰ ਅਗਰ ਕੋਈ ਇਸ ਤਰ੍ਹਾਂ ਦੀ ਇੱਕ ਪ੍ਰੈਗਨੈਂਟ ਬੱਚੀ ਹੈ, ਡਾਕਟਰ ਸਾਹਿਬ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਹੈ। ਮੈਂ ਇਹ ਰਿਕੁਐਸਟ ਕਰਾਂਗਾ ਕਿ ਜਿਹੜੀਆਂ ਪ੍ਰੈਗਨੈਂਟ ਖਵਾਤੀਨ ਨੇ ਉਹ ਆਪਣੀ ਸਿਹਤ ਦਾ ਬੜਾ ਖਿਆਲ ਰੱਖਣ, ਸਰ ਮੁਤਵਾਜ਼ਨ ਖੁਰਾਕ ਖਾਣ। ਫਿਰ ਉਹੀ ਤੁਸੀਂ ਕਹਿੰਦੇ ਹੋ ਕਿ ਜਿਹੜੇ ਗਰੀਬ ਲੋਕ ਨੇ ਯਾਰ ਹੀ ਕੰਡਾ ਖਾ ਲਵੇ, ਹਾਂਜੀ, ਅਗਰ ਉਹ ਸੇਬ ਨਹੀਂ ਖਾ ਸਕਦੀ ਤੇ ਸ਼ਲਜਮ ਖਾ ਲਵੇ। ਵਾਹ ਵਾਹ, ਗਾਜਰਾਂ ਜ਼ਬਰਦਸਤ ਆ ਗਈਆਂ ਨੇ ਬਾਜ਼ਾਰ ਦੇ ਵਿੱਚ, ਉਹ ਖਾ ਲੈਣ, ਠੀਕ ਹੈ ਨਾ ਜੀ। ਫਿਰ ਡਾਕਟਰ ਸਾਹਿਬ ਦੂਸਰੀ ਗੱਲ ਇਹ ਵੇ ਕਿ ਚਲੋ ਕੋਈ ਥੋੜਾ ਬਹੁਤ ਬਚਤ ਕਰਕੇ ਕੋਈ ਦੇਸੀ ਘਿਓ ਦੀ ਚੂਰੀ ਰਾਤ ਨੂੰ ਖਾ ਲੈਣ, ਥੋੜੀ ਜਿੰਨੀ ਰੋਟੀ ਚੋਪੜ ਕੇ ਖਾ ਲੈਣ। ਜਿਸ ਦਿਨ ਘਰ ਦੇ ਵਿੱਚ ਗੋਸ਼ਤ ਪੱਕੇ 2 ਬੋਟੀਆਂ ਖਾ ਲੈਣ, ਠੀਕ ਹੈ ਨਾ ਜੀ। ਔਰ ਡਾਕਟਰ ਸਾਹਿਬ ਰੈਸਟ ਕਰ ਲੈਣ, ਰੈਸਟ ਨਾਲ ਵੀ ਬੜੀ ਇਮਿਊਨਿਟੀ ਵੱਧਦੀ ਹੈ। ਨੀਂਦ ਅਗਰ ਪ੍ਰੋਪਰ ਕਰਨ, ਰੈਸਟ ਕਰਨ, ਆਪਣੇ ਜ਼ਿਹਨ ਨੂੰ ਵੀ ਸਕੂਨ ਦੇਣ, ਇਹਦੇ ਨਾਲ ਵੀ ਇਮਿਊਨਿਟੀ ਜਿਹੜੀ ਹੈ ਨਾ ਜੀ ਬੰਦੇ ਦੀ ਬੂਸਟ ਹੁੰਦੀ ਹੈ। ਸਰ ਅੱਛਾ ਡਾਕਟਰ ਸਾਹਿਬ ਕੁਛ ਸਾਡੇ ਬੰਦੇ ਨੇ ਮਸਲਨ ਐਸੇ ਦੋਸਤ ਸਾਡੇ ਘਰਾਂ 'ਚ ਵੀ ਐਸੇ ਹੁੰਦੇ ਨੇ, ਸਾਡੇ ਅਹਬਾਬ ਜਿਹੜੇ ਬਜ਼ੁਰਗ ਵੀ ਨੇ 50-60 ਸਾਲ ਏਜ ਵੀ ਹੈ, ਉਤੋਂ ਕੋਈ ਦਿਲ ਦਾ ਮਸਲਾ ਹੈ ਕਿਸੇ ਨੂੰ, ਜਾਂ ਕੋਈ ਸਾਡਾ ਕੋਈ ਐਸਾ ਦੋਸਤ ਹੈ ਹਜ਼ੂਰ ਜਿਹਨੂੰ ਕੋਈ ਸ਼ੂਗਰ ਹੈ, ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਇਹ ਅਵਾਰਜ਼ ਲੱਗ ਹੀ ਜਾਂਦੇ ਨੇ ਉਧੇੜ ਉਮਰੀ 'ਚ ਜਾ ਕੇ 50 ਸਾਲ ਤੋਂ ਉੱਤੇ ਜਾ ਕੇ ਇਹੋ ਜਿਹੀਆਂ ਬਿਮਾਰੀਆਂ ਲੱਗ ਹੀ ਜਾਂਦੀਆਂ ਨੇ। ਉਹਨਾਂ ਦਾ ਵਾਸਤੇ ਕੋਈ ਸਪੈਸ਼ਲ ਦੱਸੋ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ, ਗ਼ਜ਼ਾਈ ਵੀ ਤੇ ਉਂਝ ਵੀ ਕਿਹੜੀਆਂ ਤਦਾਬੀਰ ਹੈ ਕਿ ਦਿਲ ਦਾ ਜੋ ਮਰੀਜ਼ ਹੈ ਜਾਂ ਉਹਨੇ ਬਾਈਪਾਸ ਕਰਵਾਇਆ ਹੈ। ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਜਦੋਂ ਗੱਲ ਸ਼ੁਰੂ ਕਰਨ ਦੇ ਵਿੱਚ ਤੁਸੀਂ ਫਰਮਾਇਆ ਸੀ ਕਿ ਸਾਂਸ ਦੀਆਂ ਬਿਮਾਰੀਆਂ, ਦੇਖੋ ਸੀਜ਼ਨਲ ਚੀਜ਼ਾਂ ਨੇ ਨਾ ਜੀ। ਜਦੋਂ ਗਰਮੀ ਆਉਂਦੀ ਹੈ, ਮੱਖੀ ਮੱਛਰ ਦਾ ਜਦੋਂ ਮੌਸਮ ਹੁੰਦਾ ਹੈ ਤੇ ਲੋਕਾਂ ਨੂੰ ਉਲਟੀ, ਪੇਚਸ, ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਦੋਂ ਸਰਦੀ ਦਾ ਮੌਸਮ ਆਉਂਦਾ ਹੈ ਤੇ ਫਿਰ ਸਾਂਸ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਇੱਕ ਤੇ ਡਾਕਟਰ ਸਾਹਿਬ ਉਹ ਆਪਣਾ ਬੜਾ ਖਿਆਲ ਰੱਖਣ, ਗਰਮ ਕੱਪੜਿਆਂ ਦਾ ਇਸਤੇਮਾਲ ਕਰਨ, ਮਫਰਲ ਦਾ ਇਸਤੇਮਾਲ ਕਰਨ, ਨੰਬਰ 1 ਗੱਲ। ਨੰਬਰ 2 ਗੱਲ ਹੈ ਵੀ ਜਿਹੜੀ ਦਵਾਈ ਡਾਕਟਰ ਦੇ ਕਹਿਣ ਦੇ ਉੱਤੇ ਰੈਗੂਲਰ ਖਾਂਦੇ ਪਏ ਨੇ ਉਹਦੇ 'ਚ ਕੁਤਾਹੀ ਨਾ ਕਰਨ, ਠੀਕ ਹੈ ਨਾ ਜੀ। ਔਰ ਤੀਸਰੀ ਗੱਲ ਇਹ ਵੇ ਕਿ ਆਪਣੇ ਡਾਕਟਰ ਦੇ ਮਸ਼ਵਰੇ ਦੇ ਨਾਲ ਥੋੜੀ ਜਿੰਨੀ ਖੁਰਾਕ ਅੱਛੀ ਇਸਤੇਮਾਲ ਕਰਨ ਜਿਹਦੇ ਨਾਲ ਉਹਨਾਂ ਦਾ ਇਮਿਊਨ ਸਿਸਟਮ ਬਿਹਤਰ ਹੋਵੇ। ਵਾਹ ਅੱਛਾ ਡਾਕਟਰ ਸਾਹਿਬ ਆਖਰ 'ਚ ਇਹ ਦੱਸੋ, ਇਹ ਸਾਰੇ ਹੀ ਤੁਸੀਂ ਬੜੇ ਹੀ ਪਿਆਰੇ ਮਸ਼ਵਰੇ ਦਿੱਤੇ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ। ਡਾਕਟਰ ਸਾਹਿਬ ਐਕਸਰਸਾਈਜ਼ ਜਿਹੜੀ ਹੈ, ਇੱਕ ਮਜ਼ਦੂਰ ਆਦਮੀ, ਇੱਕ ਮਿਹਨਤਕਸ਼ ਜਿਹੜਾ ਹੈ ਡੇਲੀ ਵੇਜਿਸ ਤੇ ਕੰਮ ਕਰਨ ਵਾਲਾ, ਉਹਦੀ ਤੇ ਚਲੋ ਹੁਣ ਇੱਕ ਬੰਦਾ ਰਾਜਾਂ ਮਗਰ ਮਜ਼ਦੂਰ ਲੱਗਾ ਹੈ ਕਿਸੇ ਬਿਲਡਿੰਗ ਬਣਦੀ ਦੇ ਉੱਤੇ ਕੰਮ ਕਰ ਰਿਹਾ, ਉਹਦੀ ਤੇ ਐਕਸਰਸਾਈਜ਼ ਹੋ ਜਾਂਦੀ ਹੈ ਵਿਚਾਰੇ ਦੀ ਸਾਰਾ ਦਿਨ। ਕੁਛ ਸਾਡੇ ਲੋਕ ਸਰ ਇਸ ਗੱਲੋਂ ਵੀ ਬਹੁਤ ਜ਼ਿਆਦਾ ਇਮਰਾਜ਼ ਦਾ ਸ਼ਿਕਾਰ ਹੋ ਜਾਂਦੇ ਨੇ ਆਪਣੀ ਸੁਸਤੀ ਕਾਹਲੀ ਤੋਂ। ਮੈਂ ਦੇਖਿਆ ਸਰ ਜਿਹੜੇ ਬੰਦੇ ਸੁਬਾਹ ਉੱਠ ਕੇ ਮਾਰਨਿੰਗ ਵਾਕ ਕਰਦੇ ਨੇ, ਮਸਲਨ ਸੈਰ ਕਰਦੇ ਨੇ, ਇੱਕ ਐਕਸਰਸਾਈਜ਼ ਕਰਦੇ ਨੇ, ਕੋਈ ਜਿਮ ਕਰਦੇ ਨੇ, ਜਿਨ੍ਹਾਂ ਦੀ ਤਬੀਅਤ ਦੇ ਵਿੱਚ ਕੋਈ ਸੁਸਤੀ ਕਾਹਲੀ ਨਹੀਂ। ਜਿਵੇਂ ਸਾਡੇ ਪੁਰਾਣੇ ਬਜ਼ੁਰਗ ਡਾਕਟਰ ਸਾਹਿਬ ਆਉਂਦੇ ਹੁੰਦੇ ਸਨ ਕਿ ਪੈਰ ਗਰਮ ਤੇ ਢਿੱਡ ਨਰਮ ਤੇ ਸਿਰ ਠੰਡਾ, ਯਾਨੀ ਇਹ 3 ਚੀਜ਼ਾਂ ਉਹਨਾਂ ਰੱਖੀਆਂ ਹੋਈਆਂ ਸਨ ਅਜਿਹੀਆਂ ਤੇ ਕ੍ਰਾਈਟੇਰੀਆ ਰੱਖਿਆ ਹੋਇਆ ਸਿਹਤਮੰਦ ਹੋਣ ਦਾ। ਇਹਦੀ ਕਹਾਵਤ ਪੂਰੀ ਇੰਜ ਬਣੀ ਸੀ ਕਿ ਪੈਰ ਗਰਮ, ਢਿੱਡ ਨਰਮ ਤੇ ਸਿਰ ਠੰਡਾ ਤੇ ਮਾਰ ਕੀਮ ਦੇ ਸਿਰ 'ਚ ਡੰਡਾ। ਬਿਲਕੁਲ ਸਹੀ। ਉਹ ਗੁਸਤਾਖੀ ਦੀ ਮਾਫੀ, ਤੁਸੀਂ ਵੀ ਸਾਡੇ ਡਾਕਟਰ ਸਾਹਿਬ ਹੋ, ਉਹ ਗੁਜ਼ਾਰਿਸ਼ ਸਿਰਫ ਇਹ ਸੀ ਭਈ ਤੂੰ
ਟੁਰਦਾ ਰਹੋ, ਪੈਰ ਗਰਮ ਰੱਖ। ਇਹ ਨਹੀਂ ਕਿ 6 ਜਰਾਬਾਂ ਪਾ ਲੈ, ਨਹੀਂ ਨਹੀਂ, ਮਤਲਬ ਇਹ ਵੇ ਕਿ ਟੁਰ, ਵਾਕ ਕਰ, ਟੁਰ ਬਿਲਕੁਲ ਟੁਰ, ਫਿਰ ਪੈਰਾਂ ਨੂੰ ਗਰਮ ਰੱਖ, ਢਿੱਡ ਨੂੰ ਨਰਮ ਰੱਖਣ ਦਾ ਮਤਲਬ ਇਹ ਹੁੰਦਾ ਸੀ ਡਾਕਟਰ ਸਾਹਿਬ ਕਿ ਰੱਜ ਕੇ ਰੋਟੀ ਨਾ ਖਾ, ਐਡਾ ਤੁੰਨ ਕੇ ਤਨ ਨਾ ਜਾਵੇ ਤੇਰਾ ਪੇਟ, ਥੋੜੀ ਖਾ, ਨਰਮ 1/3 ਰੱਖ। ਖਾਲੀ ਰੱਖ। ਹਾਂ ਜੀ, ਢਿੱਡ ਨਰਮ ਤੇ ਸਿਰ ਠੰਡੇ ਦਾ ਮਤਲਬ ਹੁੰਦਾ ਸੀ ਕਿ ਸੋਚ ਫਿਕਰ ਤੋਂ ਦੂਰ ਰਹਿ। ਇਸਤਿਆਲ ਚ ਨਾ ਐਵੇਂ ਗੁੱਸਾ ਨਾ ਕਰੀ, ਮਗਜ਼ ਠੰਡਾ ਰੱਖ, ਬਿਲਕੁਲ ਸਹੀ ਹੈ। ਛੋਟੀ ਮੋਟੀ ਗੱਲ ਤੋਂ ਪਰੇਸ਼ਾਨ ਨਹੀਂ ਤੂੰ ਹੋਣਾ, ਬਿਲਕੁਲ ਮਸਤ ਰਹਿ, ਅੱਲਾਹ ਪਾਕ ਦੇ ਹੁਕਮ ਤੇ ਰਾਜ਼ੀ ਰਹਿ, ਸ਼ਾਕਰ ਰਹਿ, ਤੇ ਕਦੀ ਬਿਮਾਰ ਨਾ ਹੋਵੇਗਾ, ਮੁਆਲਿਜ ਕੋਲ ਜਾਣਾ ਹੀ ਨਹੀਂ ਪਏਗਾ। ਡਾਕਟਰ ਸਾਹਿਬ ਤੁਸੀਂ ਬਹੁਤ ਜ਼ਬਰਦਸਤ ਗੱਲ ਕੀਤੀ ਹੈ। ਮੈਂ ਉਹ ਲੋਕ ਜਿਹੜੇ ਦਮੇ ਦੇ ਮਰੀਜ਼ ਨੇ, ਜਿਹੜੇ ਸਾਹ ਦੇ ਮਰੀਜ਼ ਨੇ, ਔਰ ਸਾਲ ਤੋਂ ਜਿਹੜੇ ਦਵਾਈਆਂ ਖਾ ਰਹੇ ਨੇ, ਉਹ ਬਗੈਰ ਦਵਾਈ ਤੋਂ ਕਿਵੇਂ ਸਹੀ ਹੋ ਸਕਦੇ ਨੇ? ਉਹ ਬਗੈਰ ਦਵਾਈ ਤੋਂ ਸਹੀ ਹੋ ਸਕਦੇ ਨੇ ਬਰੀਥਿੰਗ ਐਕਸਰਸਾਈਜ਼ ਦੇ ਨਾਲ। ਵਾਹ ਵਾਹ, ਬਰੀਥਿੰਗ ਐਕਸਰਸਾਈਜ਼ ਜਿਹੜੀਆਂ ਡਾਕਟਰ ਸਾਹਿਬ ਦੇਖੋ, ਅੱਲਾਹ ਪਾਕ ਦੇ ਕੁਰਬਾਨ ਜਾਈਏ, ਅੱਲਾਹ ਪਾਕ ਨੇ ਨਬੀ ਪਾਕ ਸੱਲਮ ਨੂੰ ਆਪਣੇ ਕੋਲ ਬੁਲਾ ਕੇ ਜਿਹੜਾ ਤੋਹਫਾ ਦਿੱਤਾ ਉਹ ਨਮਾਜ਼। ਵਾਹ ਵਾਹ, ਤੇ ਨਮਾਜ਼ ਕਿੰਨੀ ਜ਼ਬਰਦਸਤ ਐਕਸਰਸਾਈਜ਼ ਹੋ ਜਾਂਦੀ ਹੈ ਜਦੋਂ ਨਬੀ ਪਾਕ ਸੱਲਮ ਨੇ ਫਰਮਾਇਆ ਕਿ ਬਈ ਅਗਰ ਅੱਲਾਹ ਪਾਕ ਨੂੰ ਰਾਜ਼ੀ ਕਰਨਾ ਚਾਹੁੰਦੇ ਹੋ ਆਪਣੇ ਸਜਦੇ ਲੰਬੇ ਕਰੋ। ਵਾਹ, ਜਦੋਂ ਲੰਬਾ ਸਜਦਾ ਕਰੋਗੇ ਨਾ ਜੀ ਤੁਸੀਂ, ਔਰ ਜਿਹੜਾ ਉਹਦੇ ਨਾਲ ਤੁਹਾਡੀ ਫੇਫੜੇ ਦੀ ਜਿਹੜੀ ਐਕਸਰਸਾਈਜ਼ ਹੈ ਬੜੀ ਜ਼ਬਰਦਸਤ ਹੈ। ਵਾਹ। ਦੂਸਰੀ ਗੱਲ ਡਾਕਟਰ ਸਾਹਿਬ ਇਹ ਹੈ ਕਿ ਬੇਸ਼ੁਮਾਰ ਲੋਕ ਨੇ ਅੱਛੀਆਂ ਲੋਕੈਲਿਟੀਜ਼ ਦੇ ਵਿੱਚ, ਉੱਥੇ ਰਜ਼ਾਕਾਰ ਅੱਲਾ ਨੇ ਪੈਦਾ ਕਰ ਛੜੇ ਨੇ ਜਿਹੜੇ ਲੋਕਾਂ ਨੂੰ ਯੋਗਾ ਕਰਵਾਉਂਦੇ ਨੇ। ਵਾਹ। ਉਹ ਯੋਗਾ ਦੇ ਵਿੱਚ ਵੀ ਡਾਕਟਰ ਸਾਹਿਬ ਉਹੀ ਐਕਸਰਸਾਈਜ਼ ਨੇ ਜਿਹੜੀਆਂ ਨਮਾਜ਼ ਦੇ ਵਿੱਚ। ਵਾਹ ਵਾਹ, ਠੀਕ ਹੈ ਨਾ ਜੀ, ਵਾਹ, ਕਿ ਬਈ ਲੰਬਾ ਸਾਹ ਲੈਣਾ ਹੈ ਆਰਾਮ ਦੇ ਨਾਲ, ਔਰ ਫਿਰ ਉਹਨੂੰ 5 ਸੈਕਿੰਡ ਰੋਕਣਾ ਹੈ, ਫਿਰ ਆਰਾਮ ਦੇ ਨਾਲ ਸਾਰਾ ਸਾਹ ਬਾਹਰ ਕੱਢਣਾ। ਠੀਕ, ਬੜਾ ਜ਼ਬਰਦਸਤ ਹੈ। ਵਾਹ, ਇਹ ਤੇ ਐਸੀ ਜ਼ਬਰਦਸਤ ਮੁਫਤ ਦੇ ਵਿੱਚ ਤੁਸੀਂ ਦੱਸ ਛੜਿਆ ਵਾਹ ਵਾਹ, ਕਿ ਇਹਦੇ ਨਾਲ ਵੀ ਤੁਹਾਡੀ ਬੜੀ, ਇੱਕ ਤੇ ਤੁਹਾਡੇ ਸਾਰੇ ਜਿਸਮ ਨੇ ਤੇ ਠੀਕ ਹੋਣਾ ਹੀ ਹੋਣਾ ਹੈ, ਲੇਕਿਨ ਤੁਹਾਡੇ ਫੇਫੜੇ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਇੱਕ ਬੜੀ ਇਹਦੇ ਨਾਲ ਐਕਸਰਸਾਈਜ਼ ਆ ਜਾਂਦੀ। ਡਾਕਟਰ ਸਾਹਿਬ ਜਦੋਂ ਪਹਿਲੀ ਵਾਰੀ ਕਰੋਨਾ ਆਇਆ, ਪਹਿਲੀ ਦਫਾ ਜਦੋਂ ਮਤਲਬ ਇਨਕਸ਼ਾਫ ਹੋਇਆ ਕਿ ਕਰੋਨਾ ਆ ਗਿਆ ਜੀ, ਪਾਕਿਸਤਾਨ 'ਚ ਵੀ ਆ ਗਿਆ, ਬੜਾ ਖੌਫ ਵੀ ਸੀ ਜੀ, ਬਹੁਤ, ਔਰ ਬਹੁਤ ਜ਼ਿਆਦਾ ਲੋਕ ਬਿਮਾਰ ਹੋ ਰਹੇ ਸਨ। ਬੇਸ਼ੱਕ। ਤੇ ਅੱਲਾਹ ਸੱਚਾ ਜਾਣਦਾ ਜੇ, ਮੈਨੂੰ ਤੁਹਾਡੇ ਹੀ ਉਦੋਂ ਇਹੋ ਹੀ ਗੱਲਾਂ ਸੁਣ ਕੇ ਕਿ ਬਰੀਥਿੰਗ ਐਕਸਰਸਾਈਜ਼, ਤੇ ਮੈਨੂੰ ਯਾਦ ਹੈ ਮੈਂ ਆਪਣੀ ਸਵੇਰ ਦੀ ਜਿਹੜੀ ਮਾਰਨਿੰਗ ਵਾਕ ਹੈ ਉਹਨੂੰ ਮੈਂ ਡਬਲ ਕਰ ਦਿੱਤਾ ਸੀ। ਬਿਲਕੁਲ ਸਹੀ। ਔਰ ਉਹਦੇ ਨਾਲ ਐਸੇ ਅੱਛੇ ਸਵੇਰ ਦਾ ਟਾਈਮ, ਫਰੈਸ਼ ਆਕਸੀਜਨ ਪੌਦਿਆਂ ਦੀ, ਤੇ ਚੰਗੀ ਸੈਰ ਕਰਨੀ, ਫੇਫੜੇ ਖੁੱਲ ਜਾਣੇ। ਬਿਲਕੁਲ। ਤੇ ਡਾਕਟਰ ਸਾਹਿਬ ਪੂਰਾ ਸੀਜ਼ਨ ਅਲਹਮਦੁਲਿਲਾ ਜਿਹੜਾ ਰਿਹਾ ਸੀ ਉਹ ਪਹਿਲੇ ਕਰੋਨੇ ਦਾ, ਇੱਕ ਛੀਂਕ ਵੀ ਨਹੀਂ ਆਈ, ਕਦੀ ਖਾਂਸੀ ਵੀ ਨਹੀਂ ਆਈ। ਤੇ ਡਾਕਟਰ ਸਾਹਿਬ ਮੈਂ ਤੁਹਾਡੀ ਵਸਾਤਤ ਦੇ ਨਾਲ ਆਪਣੇ ਵੇਖਣ ਵਾਲਿਆਂ ਨੂੰ ਇਹ ਇੱਕ ਰਿਕੁਐਸਟ ਕਰਾਂਗਾ ਕਿ ਚੂੰਕਿ ਹੁਣ ਲਾਹੌਰ ਔਰ ਗੁਜਰਾਂਵਾਲੇ ਨੂੰ ਉਹਨਾਂ ਨੇ ਫਜ਼ਾਈ ਆਲੂਦਗੀ ਦੇ ਹਿਸਾਬ ਨਾਲ ਦੁਨੀਆ ਦੇ ਗੰਦੇ ਤਰੀਨ ਸ਼ਹਿਰਾਂ ਦੇ ਵਿੱਚ ਸ਼ਾਮਲ ਕਰ ਲਿਆ, ਤੇ ਸਵੇਰ ਦੀ ਸੈਰ ਜ਼ਰੂਰ ਕਰਨ। ਉਸ ਟਾਈਮ ਕੰਪੈਰੀਟਿਵਲੀ ਜਿਹੜਾ 에ਅਰ ਇੰਡੈਕਸ ਹੈ ਥੋੜਾ ਬਿਹਤਰ ਹੁੰਦਾ ਹੈ, ਔਰ ਜਿਹੜੇ ਪੋਲਿਊਟਿਡ ਐਲੀਮੈਂਟਸ ਨੇ ਜਿਵੇਂ ਡਸਟ ਹੈ, ਸਮੋਗ ਹੈ, ਔਰ ਚੂੰਕਿ ਸਾਡਾ ਇੰਡਸਟਰੀਅਲ ਸਿਟੀ ਹੈ, ਇਹ ਵਾਲੇ ਜਿਹੜੇ ਅਲਰਜਨ ਨੇ ਘੱਟ ਹੁੰਦੇ ਨੇ। ਲੇਕਿਨ ਸੈਰ ਦੇ ਵਕਤ ਜ਼ਰੂਰ ਮਾਸਕ ਇਸਤੇਮਾਲ ਕਰਨ। ਵਾਹ ਵਾਹ, ਤਾਂ ਕਿ ਕਮ ਅਜ਼ ਕਮ ਉਹਨਾਂ ਨੂੰ ਸੈਰ ਦਾ ਫਾਇਦਾ ਜ਼ਰੂਰ ਹੋਵੇ। ਔਰ ਉਹ ਜਿਹੜਾ ਤੁਹਾਡਾ ਇੱਕ ਜਿਹੜਾ ਮਾਸਕ ਹੋਏਗਾ ਨਾ ਜੀ, ਉਹ ਫਿਲਟਰ ਦੇ ਤੌਰ ਤੇ ਕੰਮ ਕਰੇਗਾ। ਤੁਹਾਨੂੰ ਜ਼ਹਿਰ ਜਿਹੜੀ ਇੱਥੇ ਫੈਲਾ ਦਿੱਤੀ ਹੈ, ਅਸੀਂ ਜਿਹੜੀਆਂ ਫਜ਼ਾਈ ਆਲੂਦਗੀਆਂ ਨੇ ਉਹਨਾਂ ਤੋਂ ਵੀ ਬੰਦਾ ਬਚ ਜਾਏਗਾ, ਔਰ ਫਰੈਸ਼ ਆਕਸੀਜਨ, ਸਾਫ਼ ਸੁਥਰਾ ਅੰਦਰ ਸਾਂਸ ਜਾਏਗਾ। ਔਰ ਐਕਸਰਸਾਈਜ਼ ਦੇ ਨਾਲ, ਟੁਰਨ ਫਿਰਨ ਦੇ ਨਾਲ, ਮੁਤਹਰਕ ਹੋਣ ਦੇ ਨਾਲ, ਉਹੀ ਪੈਰ ਗਰਮ ਕਰਨ ਦੇ ਨਾਲ ਤੁਹਾਡੀ ਫੇਫੜਿਆਂ ਦੀ ਵਰਜ਼ਿਸ਼ ਵੀ ਹੋ ਜਾਏਗੀ। ਅੱਛਾ ਹਜ਼ੂਰ, ਇਹ ਫਰਮਾਓ ਡਾਕਟਰ ਸਾਹਿਬ ਕਿ ਸਾਡੇ ਹਮਸਾਇਆ ਜਿਹੜੇ ਮਮਾਲਿਕ ਨੇ, ਮਸਲਨ ਚਾਈਨਾ ਹੈ, ਉਹਨਾਂ ਕੋਲੋਂ ਤੇ ਸੁਣਿਆ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਹੀ ਅਦਾਦੋ ਸ਼ੁਮਾਰ ਮੰਗ ਲਏ ਨੇ ਕਿ ਜਨਾਬ ਅਸਲ ਸੂਰਤ ਹਾਲ ਦੱਸੋ। ਉੱਥੇ ਮਤਲਬ ਜ਼ਿਆਦਾ ਤਾਦਾਦ ਵਿੱਚ ਕਰੋਨਾ ਆ ਚੁੱਕਿਆ। ਇੰਡੀਆ ਦੇ ਵਿੱਚ ਵੀ ਸੂਰਤ ਹਾਲ ਕੋਈ ਅੱਛੀ ਨਹੀਂ ਸੁਣੀ ਜਾ ਰਹੀ। ਸਾਡੇ ਸਰ ਪਾਕਿਸਤਾਨ ਦੇ ਵਿੱਚ ਅੱਲਾਹ ਪਾਕ ਦਾ ਉਂਝ ਇਹਸਾਨ ਹੈ, ਲੇਕਿਨ ਕਰਾਚੀ ਦੇ ਵਿੱਚ ਕੁਝ ਕੇਸਿਸ ਸੁਣਿਆ ਕਿ ਉੱਥੇ ਰਿਪੋਰਟ ਹੋ ਰਹੇ ਨੇ। ਇਹਦੇ ਬਾਰੇ ਸਾਨੂੰ ਅਗਾਹ ਕਰੋ, ਤੁਹਾਡੇ ਕੋਲ ਲੇਟੈਸਟ ਕੀ ਰਿਪੋਰਟ ਹੈ? ਡਾਕਟਰ ਸਾਹਿਬ ਮੈਂ ਕੱਲ ਹੀ ਪ੍ਰੋਫੈਸਰ ਇਰਫਾਨ ਸਾਹਿਬ ਨੇ ਲਾਹੌਰ ਦੇ ਵਿੱਚ ਪਲਮੋਨੋਲੋਜਿਸਟ ਨੇ, ਬੜੇ ਯੰਗ ਨੇ ਮਾਸ਼ਾਅੱਲਾ ਸਰ, ਔਰ 2 ਦਿਨ ਪਹਿਲਾਂ ਉਹਨਾਂ ਨੇ ਜੀਓ ਦੇ ਉੱਤੇ ਵੀ ਇਹਦੇ ਬਾਰੇ 'ਚ ਹੀ ਆਪਣੇ ਵਿਊਜ਼ ਸ਼ੇਅਰ ਕੀਤੇ ਸਨ। ਉਹਨਾਂ ਦੇ ਨਾਲ ਮੇਰੀ ਗੱਲ ਹੋ ਰਹੀ ਸੀ। ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਚੂੰਕਿ ਡਾਕਟਰ ਸਾਹਿਬ ਇਹ ਵਾਲਾ ਜਿਹੜਾ JN.1 ਨੇ, ਇਹਦਾ ਜਦੋਂ PCR ਕਰਵਾਉਂਦੇ ਆ, PCR ਤੇ ਨੈਗੇਟਿਵ ਆਉਂਦਾ ਹੈ। ਅੱਛਾ। ਹਾਂਜੀ, ਲੇਕਿਨ ਸਾਈਨ ਸਿੰਪਟਮਸ ਨੇ
ਉਹਨਾਂ ਦੇ ਉੱਤੇ ਹੀ ਤੁਸੀਂ ਦੇਖਣਾ ਹੈ ਹਾਂ। ਕਿ ਕੀ ਹੁੰਦਾ ਹੈ। ਤੇ ਉਹ ਫਰਮਾ ਰਹੇ ਸਨ ਕਿ ਸਾਡੇ ਕੋਲ ਜਿਹੜੇ ਪੇਸ਼ੈਂਟ ਆਏ ਨੇ ਉਹਨਾਂ ਦੇ ਉਹ ਵਾਲੇ ਟੈਸਟ ਜਿਹੜੇ PCR ਤੋਂ ਇਲਾਵਾ ਸਨ, ਜਿਸ ਤਰ੍ਹਾਂ ਸੀ ਰਿਐਕਟਿਵ ਪ੍ਰੋਟੀਨ ਹੈ, ਡੀ ਡਾਈਮਰ ਹੈ, CBC ਦੇ ਵਿੱਚ ਲਿੰਫੋਸਾਈਟ ਜ਼ਿਆਦਾ ਨੇ, ਜੀ ਉਹ ਕਹਿੰਦੇ ਨੇ ਜੀ ਸਾਡੇ ਕੋਲ ਤੇ ਇਸ ਤਰ੍ਹਾਂ ਦੇ ਇੱਕਾ ਦੁੱਕਾ ਲੋਕ ਆਣੇ ਸ਼ੁਰੂ ਹੋ ਗਏ ਨੇ ਜੀ। ਲਾਹੌਰ ਦੇ ਵਿੱਚ। ਸਰ ਤੇ ਅੱਲਾ ਆਪਣਾ ਫਜ਼ਲ ਕਰੇਗਾ ਜਨਾਬ, ਅਸੀਂ ਅਗਰ ਇਹਨੂੰ ਟਾਈਮਲੀ ਆਪਣਾ ਇਹਤਿਆਤ ਕਰਾਂਗੇ ਤੇ ਅੱਲਾ ਪਾਕ ਖੈਰ ਰੱਖੇਗਾ ਇਨਸ਼ਾਅੱਲਾ ਤਾਲਾ। ਲੇਕਿਨ ਡਾਕਟਰ ਸਾਹਿਬ ਇਹ ਗੱਲ ਜਿਹੜੀ ਹੈ ਇਹ ਤੇ ਫਿਰ ਕਾਬਲੇ ਗੌਰ ਹੈ, ਬਲਕਿ ਤਸ਼ਵੀਸ਼ਨਾਕ। ਮੈਂ ਇਸ ਵਾਸਤੇ ਨਹੀਂ ਕਹਿ ਰਿਹਾ ਕਿ ਤੁਸੀਂ ਤੇ ਹਮੇਸ਼ਾ ਖੈਰ ਹੀ ਸੁਣਾਉਂਦੇ ਹੋ, ਖੈਰ ਦੀ ਗੱਲ ਹੀ। ਅਸੀਂ ਆਪਣੇ ਵਿਊਅਰਸ ਨੂੰ ਜਾਂ ਆਪਣੇ ਵੇਖਣ ਵਾਲਿਆਂ ਨੂੰ ਕੋਈ ਪਰੇਸ਼ਾਨ ਨਹੀਂ ਅਲਹਮਦੁਲਿਲਾ ਕਰਨਾ ਚਾਹੁੰਦੇ। ਅੱਲਾਹ ਪਾਕ ਦਾ ਤਰਸ ਹੈ ਸਾਡੇ ਤੇ। ਲੇਕਿਨ ਇਹ ਜਿਹੜਾ ਤੁਸੀਂ ਫਰਮਾਇਆ ਕਿ ਇਹ ਜਿਹੜਾ ਨਵਾਂ ਵਾਇਰਸ ਹੁਣ ਆਇਆ JN.1, ਇਹਦਾ ਤੁਸੀਂ ਫਰਮਾਇਆ ਕਿ ਲੈਬ ਟੈਸਟ ਦੇ ਵਿੱਚ ਇਹ ਆਉਂਦਾ ਹੀ ਨਹੀਂ, ਮੰਨਫੀ PCR ਤੇ ਟੈਸਟ ਇਹਦਾ ਡਾਕਟਰ ਸਾਹਿਬ ਨੈਗੇਟਿਵ ਹੈ ਨਾ ਜੀ। ਅੱਛਾ। ਲੇਕਿਨ ਉਹ ਜਿਹੜਾ ਇਹਦਾ ਹੁੰਦਾ ਹੈ ਸਿੰਪਟਮਸ ਜਿਹੜੀਆਂ ਅਲਾਮਤਾਂ ਨੇ ਉਹਨਾਂ ਤੋਂ ਪਤਾ ਲੱਗਦਾ, ਉਹਨਾਂ ਦੇ ਉੱਤੋਂ ਇਹ ਸਸਪੀਸ਼ਨ ਹੋ ਰਹੀ ਹੈ। ਜਾਂ ਫਰਜ਼ ਕਰੋ ਮਕਸਦ ਚੈਸਟ ਐਕਸ-ਰੇ ਦੇ ਉੱਤੇ ਵੱਡਾ ਨਮੂਨੀਆ ਨਹੀਂ ਆਂਦਾ ਪਿਆ ਔਰ ਲੈਬ ਵੀ ਜਿਹੜੀਆਂ ਨੇ ਉਹ ਕਰਦੀਆਂ ਪਈਆਂ ਨੇ, ਸਾਈਨ ਸਿੰਪਟਮ ਨੇ, ਏਜ ਹੈ, ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਾਂ ਇਮਿਊਨ ਸਿਸਟਮ ਕਿਸੇ ਦਾ ਡਿਸਟਰਬ ਹੈ, ਔਰ ਉਹਨਾਂ ਲੋਕਾਂ ਨੂੰ ਇਹ ਜਦੋਂ ਪ੍ਰੋਬਲਮ ਹੁੰਦਾ ਪਿਆ ਤੇ ਇਹ ਫੌਰੀ ਤੌਰ ਤੇ ਇਹਦੇ ਵੱਲ ਗੌਰ ਕਰਨਾ ਚਾਹੀਦਾ ਜੀ। ਬਿਲਕੁਲ। ਫਿਰ ਡਾਇਗਨੋਸਿਸ ਦੇ ਵਿੱਚ ਫਿਰ ਜਿਹੜਾ ਡਿਫਰੈਂਸ਼ੀਅਲ ਡਾਇਗਨੋਸਿਸ ਹੈ ਉਹਦੇ ਵਿੱਚ ਫਿਰ ਟਾਪ ਆਫ ਦੀ ਲਿਸਟ ਇਹ ਹੀ ਆ ਜਾਂਦਾ ਹੈ। ਤੇ ਤਖੀਰ ਨਹੀਂ ਫਿਰ ਕਰਨੀ ਚਾਹੀਦੀ, ਫਿਰ ਸੁਸਤੀ ਦਾ ਮੁਜ਼ਾਹਰਾ ਨਹੀਂ ਕਰਨਾ ਚਾਹੀਦਾ। ਜਿਵੇਂ ਤੁਸੀਂ ਅੱਗੇ ਫਰਮਾਇਆ ਕਿ ਕਿਸੇ ਮੁਸਤਨਦ ਕਾਬਲ ਡਾਕਟਰ ਦੇ ਕੋਲ ਫਿਰ ਫੌਰੀ ਤੌਰ ਤੇ ਜਾ ਕੇ ਆਪਣਾ ਇਲਾਜ ਸ਼ੁਰੂ ਕਰਨਾ ਚਾਹੀਦਾ, ਆਪਣੀ ਗ਼ਜ਼ਾ ਨੂੰ ਬਿਹਤਰ ਕਰਨਾ ਚਾਹੀਦਾ ਹੈ। ਔਰ ਸਭ ਤੋਂ ਪਿਆਰੀ ਗੱਲ ਜਿਹੜੀ ਤੁਸੀਂ ਫਰਮਾਈ ਉਹ ਮੈਂ ਆਪਣੇ ਪਿਆਰੇ ਵੇਖਣ ਵਾਲਿਆਂ ਨੂੰ ਦੱਸ ਕੇ ਤੇ ਇਜਾਜ਼ਤ ਲੈਣਾ ਤੁਹਾਡੇ ਤੋਂ। ਡਾਕਟਰ ਸਾਹਿਬ ਇਹ ਫਰਮਾਇਆ ਕਿ ਸਾਨੂੰ 5 ਵਕਤ ਨਮਾਜ਼ ਪੜ੍ਹਨੀ ਚਾਹੀਦੀ ਹੈ। ਇੱਕ ਤੇ ਵਜ਼ੂ ਕਰਾਂਗੇ ਅਸੀਂ 5 ਟਾਈਮ, ਆਪਣੇ ਨੱਕ 'ਚ ਪਾਣੀ ਪਾਉਂਦੇ ਹਾਂ, ਅਸੀਂ ਆਪਣੇ ਮੂੰਹ ਨੂੰ ਸਾਫ਼ ਕਰਨੇ ਆ, ਕੁੱਲੀਆਂ ਕਰਨੇ ਆ, ਹੱਥ ਧੋਨੇ ਆ, ਨੱਕ ਸਾਫ਼ ਕਰਨੇ ਆ। ਇਹ ਬੜੀ ਵੱਡੀ ਇੱਕ ਨਿਮਤ ਹੈ ਸਾਡਾ ਵਜ਼ੂ ਜਿਹੜਾ ਅੱਲਾਹ ਪਾਕ ਦੇ ਹੁਕਮ ਨਾਲ, ਨਬੀ ਪਾਕ ਦੇ ਹਦਾਇਤ ਦੇ ਮੁਤਾਬਿਕ। ਇਹ ਵੀ ਬੜਾ ਮੁਮਿਦੋ ਮੁਆਵਨ ਸਾਬਤ ਹੁੰਦਾ ਹੈ। ਜਿਹੜੀਆਂ ਪਿਆਰੇ ਵੇਖਣ ਵਾਲਿਓ ਸਾਡੀਆਂ ਸਾਂਸ ਦੀਆਂ ਬਿਮਾਰੀਆਂ ਨੇ ਬਿਲਖਸੂਸ, ਉਹਨਾਂ ਦੇ ਵਾਸਤੇ ਮੂੰਹ ਦੀ, ਨੱਕ ਦੀ ਸਫਾਈ ਬੜੀ ਜ਼ਰੂਰੀ ਹੈ। ਇਸ ਤੋਂ ਇਲਾਵਾ ਡਾਕਟਰ ਸਾਹਿਬ ਜਿਵੇਂ ਫਰਮਾਇਆ ਕਿ ਖੂਬ ਸੈਰ ਕਰੋ, ਪੈਰ ਗਰਮ ਰੱਖੋ, ਯੋਗਾ ਕਰੋ। ਨਮਾਜ਼ ਦੇ ਵਿੱਚ ਵੀ ਯੋਗਾ ਦੀ ਇੱਕ ਸ਼ਕਲ ਹੈ। ਤੇ ਆਪਣੀ ਗ਼ਜ਼ਾ ਨੂੰ ਆਪਣੀ ਇਸਤਤਾਤ ਦੇ ਮੁਤਾਬਕ ਅਜਿਹਾ ਮੁਕੱਵੀ ਰੱਖੋ, ਅਜਿਹੀ ਤਾਕਤਵਰ ਗ਼ਜ਼ਾ ਖਾਓ ਆਪਣੀ ਹਸੀਅਤ ਦੇ ਮੁਤਾਬਕ, ਜਿਹਦੇ ਨਾਲ ਤੁਹਾਡੀ ਇਮਿਊਨਿਟੀ, ਜਿਹਨੂੰ ਕਿ ਅਸੀਂ ਕੁਵ്വਤ-ਏ ਮੁਦਾਫਤ ਆਖਦੇ ਹਾਂ, ਉਹ ਮਜ਼ਬੂਤ ਰਵੇ, ਤਵਾ ਨਾ ਰਵੇ। ਤੇ ਅੱਲਾਹ ਪਾਕ ਸੱਚਾ ਸਾਹਿਬ ਜਿਹੜਾ ਉਹਦੇ ਕੋਲੋਂ ਦੁਆਵਾਂ ਵੀ ਮੰਗੋ। ਅੱਲਾਹ ਪਾਕ ਤੁਹਾਨੂੰ, ਸਾਨੂੰ, ਪੂਰੇ ਪਾਕਿਸਤਾਨ ਨੂੰ ਤੇ ਅੱਲਾਹ ਪਾਕ ਆਪਣੇ ਸਾਰੇ ਹੀ ਬੰਦਿਆਂ ਨੂੰ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ ਮੰਗਣੀ ਚਾਹੀਦੀ ਹੈ। ਅੱਲਾਹ ਪਾਕ ਇਹਨਾਂ ਬਿਮਾਰੀਆਂ ਤੋਂ, ਇਹਨਾਂ ਆਫਾਤ ਤੋਂ, ਇਹ ਜਿਹੜੀਆਂ ਵਾਇਰਸ ਨਾਲ ਫੈਲਣ ਵਾਲੀਆਂ ਵਬਾਵਾਂ ਨੇ, ਅੱਲਾਹ ਪਾਕ ਸਾਨੂੰ ਸਭ ਨੂੰ ਮਹਿਫੂਜ਼ ਰੱਖੇ। ਪਿਆਰਿਓ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾਹ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ